ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 23 ਤਰੀਕ ਆ ਅਤੇ ਦਿਨ ਜਿਹੜਾ ਮੰਗਲਵਾਰ ਆ ਅਤੇ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਤੇ ਅੱਜ ਦੇ ਜਿਹੜੇ ਹਰਜੋਤ ਸਿੰਘ ਜੀ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਆਪਣੀ ਗੱਲਬਾਤ ਇਮੀਗ੍ਰੇਸ਼ਨ ਦੇ ਬਾਬਤ ਜਿਹੜਾ ਕੱਲ੍ਹ ਐਗਜ਼ੀਕਿਊਟਿਵ ਆਰਡਰ ਪ੍ਰੋਕਲੇਮੇਸ਼ਨ ਜਿਹੜੀ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ ਸਾਈਨ ਕੀਤੀ ਗਈ ਆ, ਉਸ ਦੇ ਬਾਰੇ ਚਰਚਾ ਹੋਊਗੀ। ਅਤੇ ਉਸ ਦੇ ਬਾਰੇ ਚਰਚਾ ਕਰਨ ਦੇ ਲਈ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜਗਬੀਰ ਟੇਟਕੀਆਣਾ ਉਹ ਜੁੜ ਚੁੱਕੇ ਨੇ। ਜਗਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ। ਅਤੇ ਇਸ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਆ ਗੱਲਾਂ ਬਾਤਾਂ ਵੱਲ ਵਧੀਏ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਦਸਾਂਝ, ਜਰਨੈਲ ਸਿੰਘ ਸਹੋਤਾ, ਪਰਮਜੀਤ ਕੌਰ ਪਾਵਲਾ, ਮਲਕੀਤ ਸਿੰਘ ਪਾਵਲਾ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਜਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਗੁਰਵਿੰਦਰ ਸਿੰਘ ਟੈਨਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਤੇ ਇਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਆਪਾਂ ਆਪਣੀ ਗੱਲਬਾਤ ਜਿਹੜੀ ਉਹ ਸ਼ੁਰੂ ਕਰੀਏ ਅਤੇ ਆਪਣੇ ਸਰੋਤਿਆਂ ਨੂੰ ਦੱਸੀਏ ਵੀ ਅੱਜ ਇਮੀਗ੍ਰੇਸ਼ਨ ਦੇ ਬਾਰੇ ਉਹ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਹੋਣਗੇ, ਉਹ ਸੈਟਰਡੇ ਨੂੰ ਹੀ ਜਿਹੜੇ ਆ ਸਵਾਲਾਂ ਦੇ ਜਵਾਬ ਹੋਣਗੇ। ਅੱਜ ਆਪਣੇ ਨਾਲ ਜਿਹੜੇ ਅਟਰਨੀ ਜਗਬੀਰ ਟੇਟਕੀਆਣਾ ਨੇ, ਜੋ ਰਾਸ਼ਟਰਪਤੀ ਟਰੰਪ ਹੁਣਾਂ ਦੀ ਇਸ ਪ੍ਰੋਕਲੇਮੇਸ਼ਨ ਹੈਗੀ ਉਸ ਦੇ ਵਿੱਚ ਕੀ ਕੀ ਹੈ ਆ, ਉਸ ਦੇ ਬਾਰੇ ਆਪਾਂ ਨੂੰ ਜਿਹੜੀ ਉਹ ਜਾਣਕਾਰੀ ਦੇਣਗੇ। ਸੋ ਬਹੁਤ ਹੀ ਧਿਆਨ ਦੇ ਨਾਲ ਜਿਹੜੇ ਆ ਸਾਰੇ ਜਾਣੇ ਇਸ ਚੀਜ਼ ਨੂੰ ਜਿਹੜਾ ਉਹ ਸੁਣਿਓ। ਅਤੇ ਫਿਰ ਜੇ ਕਿਸੇ ਦਾ ਮਿਸ ਹੋ ਜਾਂਦਾ ਤਾਂ ਮੁੜ ਕੇ ਦੁਬਾਰਾ ਤੁਸੀਂ YouTube, ਫੇਸਬੁੱਕ ਦੇ ਉੱਤੇ, ਪੋਡਕਾਸਟ ਦੇ ਉੱਤੇ ਮੁੜ ਵੀ ਦੁਬਾਰਾ ਜਿਹੜਾ ਇਸ ਨੂੰ ਸੁਣ ਸਕਦੇ ਹਾਂ। ਸੋ ਜਗਬੀਰ ਜੀ, ਜ਼ਰੂਰ ਦੱਸੋ ਇਹ ਜਿਹੜੀ ਪ੍ਰੋਕਲੇਮੇਸ਼ਨ ਹੈਗੀ ਆ, ਕੀ ਇਸ ਦੇ ਵਿੱਚ ਹੈਗੀ ਆ ਅਤੇ ਕਦੋਂ ਤੋਂ ਇਹ ਲਾਗੂ ਹੋਣ ਜਾ ਰਹੀ ਹੈਗੀ ਆ? ਇਹ ਜੀ ਅੱਜ ਜੂਨ 24 ਤੋਂ ਲਾਗੂ ਆ ਅਤੇ ਦਸੰਬਰ 31, 2020 ਤੱਕ ਚੱਲੂਗੀ ਜੀ। ਸੋ ਕੱਲ੍ਹ ਹੈ ਕੀ ਕੀਤਾ ਕੀ ਇਹਨਾਂ ਨੇ ਪ੍ਰੋਕਲੇਮੇਸ਼ਨ ਦੇ ਵਿੱਚ ਕੀ ਆਖ ਦਿੱਤਾ ਜਿਸ ਦੇ ਕਰਕੇ ਪੂਰੀ ਹਫੜਾ ਤਫੜੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਮਚੀ ਆ? ਜ਼ਰੂਰ ਜੀ। ਇੱਕ ਇਹਨਾਂ ਨੇ ਪਹਿਲਾਂ ਅਪ੍ਰੈਲ ਦੇ ਵਿੱਚ ਪ੍ਰੋਕਲੇਮੇਸ਼ਨ ਦਿੱਤੀ ਸੀਗੀ, ਜਿਹੜੀ ਆਪਾਂ ਡਿਸਕਸ ਕੀਤੀ ਸੀਗੀ, ਜਿਹਦੇ ਕਰਕੇ ਇਹਨਾਂ ਨੇ ਬੈਨ ਲਗਾਇਆ ਸੀਗਾ 60 ਡੇ ਇਮੀਗ੍ਰੇਸ਼ਨ ਦਾ ਜੀ। ਇੱਕ ਤਾਂ ਜੀ ਇਸ ਪ੍ਰੋਕਲੇਮੇਸ਼ਨ ਨੇ ਉਹ ਵਾਲਾ ਜਿਹੜਾ 60 ਦਿਨ ਵਾਲਾ ਸੀਗਾ, ਜਿੱਦਾਂ ਆਪਾਂ ਕੀ ਗੱਲ ਕੀਤੀ ਸੀ, ਉਹਨੂੰ ਇਹਨਾਂ ਨੇ ਚੱਕ ਕੇ ਐਕਸਟੈਂਡ ਕਰਤਾ ਦਸੰਬਰ 31, 2020 ਤੱਕ ਜੀ। ਅਤੇ ਜਿਹੜੇ 60 ਦਿਨ ਦੀ ਵੇਟ ਕਰ ਰਹੇ ਸੀਗੇ ਉਹਨਾਂ ਨੂੰ ਹੁਣ ਦਸੰਬਰ 31 ਤੱਕ ਵੇਟ ਕਰਨੀ ਪਏਗੀ ਅਤੇ ਅਗਲੇ ਸਾਲ 'ਤੇ ਗੱਲ ਚੱਲੇਗੀ ਸਾਰੇ ਨਵੇਂ ਪ੍ਰੋਸੈਸਿੰਗ ਦੀ ਕੇਸਿਸ ਦੀ। ਦੂਸਰਾ ਜਿਹੜਾ ਇਹ ਜਿਹੜੀ ਨਵੀਂ ਪ੍ਰੋਕਲੇਮੇਸ਼ਨ ਦਿੱਤੀਆਂ ਨੇ, ਸਪੈਸੀਫਿਕਲੀ ਇਹਨਾਂ ਨੇ ਇੰਪਲੋਇਮੈਂਟ ਬੇਸਡ ਵਾਲੀ ਜਿਹੜੇ ਇਮੀਗ੍ਰੈਂਟਸ ਹੁੰਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਹੈ। H1B ਵੀਜ਼ਾ, H2B ਵੀਜ਼ਾ, J ਵੀਜ਼ਾ ਅਤੇ L ਵੀਜ਼ਾ। ਇਹ ਜਿਹੜੇ 4 ਵੀਜ਼ੇ ਆ, ਇਹ ਕੈਟੇਗਰੀਜ਼ ਨੂੰ ਇਹਨਾਂ ਨੇ ਮੇਨ ਟਾਰਗੇਟ ਕੀਤਾ ਹੈ ਨਵੀਂ ਪ੍ਰੋਕਲੇਮੇਸ਼ਨ ਦੇ ਅੰਡਰ। ਜੀ। ਸੋ ਇਹਦੇ ਵਿੱਚ ਜਿਹੜੇ ਬਾਹਰ ਇਹ ਅਪਲਾਈ ਕਰ ਰਹੇ ਆ ਉਹਨਾਂ ਦੇ ਉੱਤੇ ਲਾਗੂ ਆ, ਜਾਂ ਜਿਹੜੇ ਅਮਰੀਕਾ ਦੇ ਇਨਸਾਈਡ ਹੈਗੇ ਆ ਵੀ ਉਹਨਾਂ ਦੇ ਉੱਤੇ ਵੀ ਇਹ ਲਾਗੂ ਹੈਗੀ ਹੈ ਜੇ ਇਹ ਵੀ ਵੀਜ਼ਾ ਲੈਣਾ ਚਾਹੁੰਦੇ ਨੇ? ਨਹੀਂ, ਇਹ ਜੀ ਜਿਹੜੇ ਬਾਹਰ ਹੈਗੇ ਨੇ ਵੀਜ਼ਾ ਲੈਣਾ ਚਾਹੁੰਦੇ ਨੇ ਉਹਨਾਂ ਤੇ ਲਾਗੂ ਹੈਗੀ ਹੈ। ਅਤੇ ਜਿਹਨਾਂ ਕੋਲ ਆਲਰੇਡੀ ਐਗਜ਼ਿਸਟਿੰਗ ਵੀਜ਼ਾ ਨਹੀਂ ਹੈਗਾ ਕੋਈ, ਅਤੇ ਨਾ ਕੋਈ ਟਰੈਵਲ ਡਾਕੂਮੈਂਟ ਹੈਗਾ, ਜਿਹਨਾਂ ਨੇ ਅਜੇ ਕੌਂਸੂਲੇਟ ਦੇ ਕੋਲ ਜਾਣਾ ਸੀਗਾ ਵੀਜ਼ਾ ਲੈਣ ਵਾਸਤੇ। ਜੀ ਜੀ। ਸੋ ਇਹਨਾਂ ਦੇ ਵਿੱਚ ਜਿਹੜੇ ਗ੍ਰੀਨ ਕਾਰਡ, ਜਿਨ੍ਹਾਂ ਨੂੰ ਗ੍ਰੀਨ ਕਾਰਡ ਬਾਹਰੋਂ ਮਿਲਣਾ ਆ, ਉਹਨਾਂ ਦੇ ਉੱਤੇ ਵੀ ਅਸਰ? ਜਿਹਨਾਂ ਨੂੰ ਜਿਹੜਾ ਜੀ ਇਮੀਗ੍ਰੈਂਟ ਵੀਜ਼ਾ ਜੇ ਮਿਲਣਾ ਸੀਗਾ ਹੈ ਨਾ, ਹਾਂਜੀ। ਤਾਂ ਕੌਂਸੂਲੇਟ ਤੁਹਾਨੂੰ ਦੱਸਿਆ ਸੀਗਾ ਕਿ ਪ੍ਰੋਸੈਸਿੰਗ ਨਹੀਂ ਕਰ ਰਹੀ ਸੀਗੀ। ਉਹਨਾਂ ਨੂੰ ਜਦੋਂ ਕੰਟੈਕਟ ਕਰਦੇ ਸੀਗੇ ਕਹਿੰਦੇ ਸੀਗੇ ਆਪਾਂ ਖੁੱਲ੍ਹੇ ਨਹੀਂ ਹੈ, 60 ਦਿਨ ਦਾ ਬੈਨ ਹੈ। ਅਤੇ ਉਹਨਾਂ ਨੂੰ ਜਿਹੜੀ ਹੁਣ ਪ੍ਰੋਕਲੇਮੇਸ਼ਨ ਹੈ ਇਹ ਤੋਂ ਲੱਗ ਇਹ ਰਿਹਾ ਹੈਗਾ ਕਿ ਜਿਹੜੇ ਨਵੇਂ ਵੀਜ਼ਾ ਮਿਲਣੇ ਨੇ ਉਹਨਾਂ ਨੂੰ ਇਹ ਵੀਜ਼ਾ ਨਹੀਂ ਦਊਗੇ। ਸਿਰਫ ਇਹ ਐਕਸੈਪਸ਼ਨ ਜੇ ਕਰੂਗੇ ਤਾਂ ਉਹ ਜਿਹੜੇ ਸਪਾਊਸ ਜਾਂ ਬੱਚੇ ਹੈਗੇ ਆ US ਸਿਟੀਜ਼ਨ ਦੇ, ਉਹਨਾਂ ਨੂੰ ਹੀ ਐਕਸੈਪਸ਼ਨ ਦੇਊਗੀ। ਗ੍ਰੀਨ ਕਾਰਡ ਹੋਲਡਰ ਦੇ ਬੱਚਿਆਂ ਨੂੰ ਜਾਂ ਤੁਸੀਂ ਆਪਣੇ ਪੇਰੈਂਟਸ ਦਾ ਜਿਹੜਾ ਫਾਈਲ ਕਰਦੇ ਹੋ ਉਹਨੂੰ ਇਹ ਐਕਸੈਪਸ਼ਨ ਨਹੀਂ ਕ੍ਰੀਏਟ ਕਰੂਗੀ। ਇਹ ਸਿਰਫ ਉਹਨਾਂ ਦੇ ਉੱਤੇ ਲਾਗੂ ਆ ਜਿਹੜੇ ਇਸ ਟਾਈਮ ਅਮਰੀਕਾ ਤੋਂ ਬਾਹਰ ਉਹਨਾਂ ਦੇ ਲਈ ਅਪਲਾਈ ਕਰ ਰਹੇ ਆ, ਰਾਈਟ? ਜਿਹੜੇ ਅਮਰੀਕਾ ਦੇ ਵਿਦਨ ਹੈਗੇ ਆ ਉਹਨਾਂ ਉੱਤੇ ਕੋਈ ਅਸਰ ਨਹੀਂ? ਹਾਂਜੀ, ਜਿਹੜੇ ਜੀ ਅਮਰੀਕਾ ਦੇ ਵਿਦਨ ਹੈਗੇ ਆ ਉਹਨਾਂ 'ਤੇ ਅਸਰ ਨਹੀਂ ਹੈਗਾ। ਕਈ ਇਹਨਾਂ ਨੇ ਐਕਸੈਪਸ਼ਨਸ ਜਿੱਦਾਂ ਕੀਤੀਆਂ ਹੈਗੀਆਂ ਕਿ ਜਿਹੜੇ ਸਟੂਡੈਂਟ ਹੈਗੇ F1 ਵੀਜ਼ਾ ਜਿਹਨੂੰ ਕਹਿੰਦੇ ਨੇ, ਸਟੂਡੈਂਟ ਵੀਜ਼ਾ, ਉਹਨੂੰ ਕਹਿੰਦੇ ਅਪਲਾਈ ਨਹੀਂ ਹੋਊਗਾ। H1B ਜਿਹੜੇ H1 ਅਤੇ L1 ਜਿਹੜੇ US ਦੇ ਵਿੱਚ ਫਾਈਲ ਹੋ ਰਿਹਾ ਹੈ ਉਹਨਾਂ 'ਤੇ ਫਰਕ ਨਹੀਂ ਕੋਈ ਪਾਊਗਾ। ਅਤੇ ਹੋਰ ਜਿਹੜੇ ਕਈ ਟੈਂਪਰੇਰੀ ਵੀਜ਼ਾ ਹੁੰਦੇ ਨੇ, TN ਵੀਜ਼ਾ ਹੋ ਗਿਆ, ਵਿਜ਼ਟਰ ਜਿਹੜਾ B1 ਬਿਜ਼ਨਸ ਵਿਜ਼ਟਰ ਹੋ ਗਿਆ, E3 ਜਿਹੜਾ ਆਸਟ੍ਰੇਲੀਆ ਦਾ ਇੱਕ ਵੀਜ਼ਾ ਹੈਗਾ, ਇੱਕ ਹੈਗਾ O1 ਵੀਜ਼ਾ, ਇਹਨਾਂ 'ਤੇ ਇਹ ਲਾਗੂ ਨਹੀਂ ਹੁੰਦਾ। ਅਤੇ ਮੋਸਟਲੀ
ਮੁੱਖ ਤੌਰ ਤੇ ਜਿਹੜੇ ਟਾਰਗੇਟ ਇਹਨਾਂ ਦੇ ਹੈਗੇ ਨੇ ਉਹ ਇਹ ਹੈਗੇ ਨੇ ਕਿ ਜਿਹੜੇ H1B ਬਾਹਰੋਂ ਦੀ ਅਜੇ ਉਹਨਾਂ ਨੇ ਵੀਜ਼ਾ ਲੈਣਾ ਸੀਗਾ ਆਉਣਾ ਸੀਗਾ, ਜਾਂ L1 ਵਰਕਰ ਜਿਹਨਾਂ ਨੇ ਵੀਜ਼ਾ ਲੈਣਾ ਸੀਗਾ ਆਉਣਾ ਸੀਗਾ, ਉਹ ਟਾਰਗੇਟ ਹੋਣਗੇ। ਜਿਹੜੇ ਸਾਡੇ ਫੈਮਿਲੀ ਬੇਸਡ ਕੈਟਾਗਰੀ ਵਾਲੇ ਹੈਗੇ ਨੇ, ਉਹ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਿੰਨੀਆਂ ਪਟੀਸ਼ਨਸ ਕੀਤੀਆਂ, ਉਹ ਵਾਲੇ ਸਾਰੇ ਬੰਦੇ ਟਾਰਗੇਟ ਹੋਣਗੇ। ਜਿਹੜੇ US ਸਿਟੀਜ਼ਨਸ ਦੇ ਸਿਬਲਿੰਗਸ ਹੈਗੇ ਨੇ ਜਿਹੜੇ ਵੇਟ ਕਰ ਰਹੇ ਸੀ, ਜਾਂ ਪੇਰੈਂਟਸ ਜਿਹੜੇ ਹੈਗੇ ਸੀਗੇ, ਉਹ ਵੀ ਟਾਰਗੇਟ ਹੋ ਸਕਦੇ ਨੇ ਇਹਦੇ ਥੱਲੇ। ਜੀ, ਸੋ ਬੇਸਿਕਲੀ ਜੇ 6 ਮਹੀਨੇ ਹੁਣ ਅੱਗੇ ਕੰਮ ਹੋਣਾ ਹੀ ਨਹੀਂ ਤਾਂ ਓਬਵੀਅਸ ਜੀ ਗੱਲ ਆ, ਉਹਨਾਂ ਨੇ ਕੋਈ ਇਹਦਾ ਮਤਲਬ ਕੋਈ ਇੰਟਰਵਿਊ ਉੱਥੇ ਰੱਖਣੀ ਨਹੀਂ, ਕਿਸੇ ਦੀ ਪ੍ਰੋਸੈਸਿੰਗ ਉੱਦਾਂ ਉਹ ਕਰਨਗੇ ਜਾਂ ਉਹ ਵੀ ਉਹਨਾਂ ਨੇ ਬੰਦ ਕਰ ਦੇਣੀ ਆ? ਪ੍ਰੋਸੈਸਿੰਗ ਸਾਨੂੰ ਉਹਨਾਂ ਨੇ ਇਹ ਦੱਸਿਆ ਕਿ ਤੁਸੀਂ ਥੱਲੇ ਇੱਥੇ USCIS ਦੇ ਵਿੱਚ ਪਟੀਸ਼ਨ ਪਾ ਸਕਦੇ ਹੋ, ਕਿਉਂਕਿ ਪਹਿਲੇ ਸਟੈਪਸ ਤਾਂ ਇੱਥੋਂ ਸ਼ੁਰੂ ਹੁੰਦੇ ਨੇ। ਫਿਰ ਅੱਗੇ NVC ਵਗੈਰਾ ਤੁਸੀਂ ਡਾਕੂਮੈਂਟਸ ਵਗੈਰਾ ਅਪਲੋਡ ਕਰ ਸਕਦੇ ਹੋ। ਇੰਟਰਵਿਊ ਨਹੀਂ ਇਹ ਕਰੂ, ਇੰਟਰਵਿਊ 6 ਮਹੀਨੇ ਤੱਕ ਨਹੀਂ। ਅੱਛਾ, ਇੱਕ ਸਵਾਲ ਜਗਵੀਰ ਜੀ ਇਹ ਵੀ ਆਉਣਾ, ਹੁਣ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਵੀਜ਼ਾ ਮਿਲਿਆ ਸੀ ਉਹਨਾਂ ਦਾ ਐਕਸਪਾਇਰ ਹੋ ਜਾਣਾ ਵਿਦਿਨ ਦਿਸ ਟਾਈਮ, ਉਹ ਆ ਨਹੀਂ ਸਕਦੇ। ਕਿ ਉਹਨਾਂ ਨੂੰ ਮੁੜ ਕੇ ਦੁਬਾਰਾ ਵੀਜ਼ਾ ਜਿਹੜਾ ਉਹ ਜਿਨ੍ਹਾਂ ਦਾ ਇਮੀਗ੍ਰੈਂਟ ਵੀਜ਼ਾ ਵੀ ਸੀਗਾ, ਕਿ ਉਹਨਾਂ ਦੀ ਦੁਬਾਰਾ ਉਹ ਇੰਟਰਵਿਊ ਹੋ ਕੇ ਜਾਂ ਉਹਨਾਂ ਨੂੰ ਦੁਬਾਰਾ ਵੀਜ਼ਾ ਰੀਅਪਲਾਈ ਕੀਤਾ ਜਾ ਸਕੂਗਾ, ਜਾਂ ਉਹ ਵੀ ਵਿਚਾਰੇ ਟੰਗੇ ਗਏ? ਦੇਖੋ ਹੁਣ ਨਾ ਕਾਫੀ ਇੰਟਰਸਟਿੰਗ ਸਿਨੈਰੀਓ ਹੈ, ਡਿਪੈਂਡ ਕਰਦਾ ਹੈ ਦੁਬਾਰਾ ਇਹ ਆਉਂਦਾ ਹੈ, ਜਿੱਤਦਾ ਹੈ, ਇਹਦਾ ਕੀ ਬਣਦਾ ਹੈ, ਕੌਣ ਇੱਥੇ ਲਾਅ ਸੂਟ ਕਰਦਾ ਹੈ, ਕੀ ਕੋਰਟ ਹੈਲਡ ਕਰਦੀ ਹੈ। ਕਿਉਂਕਿ ਇਹਨੇ ਕੀਤਾ ਐਮਰਜੈਂਸੀ ਦੇ ਥੱਲੇ ਹੈ, ਕਾਫੀ ਸਮਝਦਾ ਆਪਣੇ ਵੱਲੋਂ ਕਾਫੀ ਇਹਨਾਂ ਨੇ ਸਮਝਦਾਰੀ ਲਗਾਈ ਹੈ ਕਿ ਜਿਹੜਾ ਕੋਵਿਡ ਦਾ ਕ੍ਰਾਈਸਿਸ ਸੀਗਾ ਉਹਦੇ ਵਿੱਚ ਹਾਈਡ ਕਰਕੇ ਇਹਨਾਂ ਨੇ ਇੱਦਾਂ ਦਾ ਐਗਜ਼ੈਕਟਿਵ ਆਰਡਰ ਪਾਸ ਕੀਤਾ ਹੈ, ਜਿਹਨੂੰ ਕਿ ਕੋਰਟ ਕਹਿ ਸਕਦਾ ਹੈਗਾ ਕਿ ਹਾਂਜੀ ਇਹਨਾਂ ਨੇ ਹੈਲਥ ਗਰਾਊਂਡਸ ਦੇ ਉੱਤੇ ਕੀਤਾ ਹੈ ਨਾ। ਪਰ ਐਕਚੁਅਲੀ ਇਹਨਾਂ ਨੇ ਕੀਤਾ ਟਾਰਗੇਟ ਇਮੀਗ੍ਰੇਸ਼ਨ ਨੂੰ ਜਾਂ ਹੈਲਥ ਗਰਾਊਂਡਸ ਦਾ, ਤਾਂ ਜਦੋਂ ਖੁੱਲਿਆ ਸੀਗਾ ਹਾਂਜੀ ਬਹਾਨਾ ਹੈਗਾ। ਕਿਉਂਕਿ ਇਹਦਾ ਨਾ ਮੈਨੂੰ ਲੱਗਦਾ ਹੈ, ਮੈਂ ਇੱਕ ਪੜ੍ਹ ਰਿਹਾ ਸੀ ਆਪਣਾ JGPI ਜਦੋਂ ਇਨਫਲੂਐਂਜ਼ਾ ਆਇਆ ਸੀ 100 ਸਾਲ ਪਹਿਲਾਂ, ਉਦੋਂ ਵੀ ਕਹਿੰਦੇ ਇਮੀਗ੍ਰੇਸ਼ਨ ਜਿਹੜੀ ਹੈ ਉਹ ਰੋਕੀ ਗਈ ਸੀ। ਸੋ ਉਹ ਵੀ ਬੇਸ ਹੋ ਸਕਦਾ ਹੀ ਨਹੀਂ ਬਣਾਇਆ ਹੋਵੇ ਨਾਲ ਇਹਦੇ ਵਿੱਚ ਜੀ। ਹੁਣ ਇੱਕ ਮੈਂ ਗੱਲ ਦੱਸ ਦਵਾਂ, ਸਾਡੇ ਦੂਸਰਾ ਕੁਐਸਚਨ ਇਹ ਹੈ ਕਿ ਫੈਮਿਲੀ ਬੇਸਡ ਵਾਲੇ ਤੁਹਾਨੂੰ ਮੈਂ ਦੱਸਿਆ ਹੈ ਕਿ ਕਾਫੀ ਹੱਦ ਤੱਕ ਟਾਰਗੇਟ ਹੋ ਗਈ ਇਮੀਗ੍ਰੇਸ਼ਨ। US ਸਿਟੀਜ਼ਨ ਦੇ ਸਪਾਊਸ ਜਾਂ ਬੱਚੇ, ਉਹਨਾਂ ਨੂੰ ਇਹਨਾਂ ਨੇ ਕਿਹਾ ਹੈਗਾ ਫਿਲਹਾਲ ਕਿ ਉਹ ਟਾਰਗੇਟ ਨਹੀਂ ਹੋਣਗੇ। ਤੇ ਜਿਹੜੇ ਸਾਡੇ ਅਸਾਈਲਮ ਸੀਕਰ ਆਉਂਦੇ ਨੇ ਉਹਨਾਂ ਤੇ ਕੋਈ ਲਿਮਿਟੇਸ਼ਨ ਨਹੀਂ, ਉਹ ਆ ਕੇ ਅਪਲਾਈ ਕਰ ਸਕਦੇ ਨੇ। ਤੇ ਪਰ ਜਿਹੜਾ ਵਰਕ ਪਰਮਿਟ ਦਾ ਵਿੱਚ ਨਾਲ ਰੌਲਾ ਸੀਗਾ ਵੀ ਅਸਾਈਲਮ ਵਾਲਿਆਂ ਨੂੰ ਵਰਕ ਪਰਮਿਟ ਜਿੰਨੀ ਦੇਰ ਤੱਕ ਕੇਸ ਉਹਨਾਂ ਦਾ ਨਤੀਜਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਨਹੀਂ ਦਊਗਾ, ਕੀ ਇਹ ਗੱਲ ਸੱਚੀ ਆ ਜਾਂ ਇਸ ਦੇ ਵਿੱਚ ਕੁਝ ਹੋਰ ਵੀ ਹੈਗਾ? ਅਜੇ ਫਿਲਹਾਲ ਕੋਈ ਇਦਾਂ ਦਾ ਲਾਅ ਪਾਸ ਨਹੀਂ ਹੋਇਆ। ਹੁਣ ਦੇਖੋ ਐਗਜ਼ੈਕਟਿਵ ਆਰਡਰ ਤੇ ਪਾਸ ਹੋ ਗਏ ਹੈ ਨਾ, ਤੇ ਲਾਅ ਸੂਟ ਵੀ ਬੜੇ ਜ਼ਿਆਦਾ ਹੋਣਗੇ। ਓਕੇ, ਠੀਕ ਹੈ। ਸਭ ਤੋਂ ਜਿਹੜਾ ਇੱਕ ਕਾਮਨ ਉਹ ਹੈਗਾ ਕਿ ਹੁਣ ਗੱਲ ਇਹ ਆ ਜਾਂਦੀ ਹੈ ਕਿ ਕਈ ਬੱਚੇ ਜਿੱਦਾਂ ਏਜ ਆਊਟ ਹੋ ਜਾਂਦੇ ਆ, 21 ਸਾਲ ਤੋਂ ਵੱਧ ਉਮਰ ਹੋ ਜਾਂਦੀ ਹੈ ਨਾ, ਉਹਨਾਂ ਦਾ ਕਿੱਦਾਂ, ਕਿ ਤੁਹਾਡੀ ਇਹ ਸਸਪੈਂਸ਼ਨ ਇਹਨਾਂ ਦੀ ਕੈਲਕੂਲੇਸ਼ਨ ਕਿੱਦਾਂ ਹੋਊਗੀ? ਹੁਣ ਇਹਨਾਂ ਨੇ ਇੰਡੀਕੇਟ ਕੀਤਾ ਸੀਗਾ ਕਿ ਨਹੀਂ ਉਹ ਏਜ ਆਊਟ ਨਹੀਂ ਹੋਊਗੀ, ਪ੍ਰੋਟੈਕਸ਼ਨ ਦੇਵਾਂਗੇ। ਪਰ ਹੁਣ ਜਦੋਂ ਦੇਖੋ 6 ਮਹੀਨੇ 8 ਮਹੀਨੇ ਦਾ ਤੁਸੀਂ ਬੈਨ ਲਗਾ ਰਹੇ ਹੋ, ਕਾਫੀ ਸਾਰੇ ਬੱਚੇ ਏਦਾਂ ਦੇ ਵੀ ਹੁੰਦੇ ਨੇ ਜਿਹੜੇ ਕਿ ਬਿਲਕੁਲ ਐਜ ਤੇ ਹੋਣਗੇ ਹਨਾ 20 ਸਾਲ ਦੇ। ਹੁਣ ਇਟਸ ਵੈਰੀ ਇੰਟਰਸਟਿੰਗ, ਦੇਖਦੇ ਆ ਇੱਥੇ ਕਾਫੀ ਲਾਅ ਸੂਟਸ ਐਕਸਪੈਕਟਡ ਹੈਗੇ ਨੇ। ਜਿਹੜਾ ਇਹਨਾਂ ਨੇ ਆਰਡਰ ਦਿੱਤਾ, ਇਹਨਾਂ ਨੇ ਥੱਲੇ ਲਿਖ ਕੇ ਵੀ ਲਾਇਆ ਕਿ ਜੇ ਕੋਈ ਲਾਅ ਸੂਟ ਹੁੰਦਾ ਹੈ, ਇੱਕ ਅੱਧੀ ਉਹਦੀ ਪ੍ਰੋਵੀਜ਼ਨ ਕੈਂਸਲ ਹੁੰਦੀ ਹੈ, ਸਾਰਾ ਆਰਡਰ ਕੈਂਸਲ ਨਹੀਂ ਹੋਊਗਾ। ਅੱਛਾ, ਹਾਂਜੀ, ਤੇ ਐਕਸਪੈਕਟ ਵੀ ਕਰ ਰਹੇ ਨੇ ਇਹਨਾਂ ਨੂੰ ਹੈ ਵੀ ਕਈ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਜਿਹੜੀਆਂ ਉਹ ਸਟ੍ਰਾਈਕ ਆਊਟ ਹੋ ਸਕਦੀਆਂ, ਪਰ ਇਹ ਆ ਵੀ ਕਾਫੀ ਚੀਜ਼ਾਂ ਫਿਰ ਵੀ ਇਸ ਪ੍ਰੋਕਲੇਮੇਸ਼ਨ ਦੇ ਤਹਿਤ ਰਹਿ ਜਾਣਗੀਆਂ, ਬਿਲਕੁਲ ਪੂਰਾ ਨਹੀਂ ਹੋਊਗਾ। ਇਹ ਉਹਨਾਂ ਦਾ ਮੰਨਣਾ ਆ ਵੀ ਇਦਾਂ ਹੋਊਗਾ। ਹਾਂਜੀ, ਕਿਉਂਕਿ ਦੇਖੋ ਤੁਸੀਂ ਜਦੋਂ ਇਹਨਾਂ ਨੇ ਹੁਣ 60 ਦਿਨ ਦਾ ਬੈਨ ਲਗਾਇਆ ਸੀਗਾ, ਕਹਿੰਦੇ ਸੀ ਕਿ ਜਿਹੜਾ US ਸਿਟੀਜ਼ਨ ਹੈ ਸਪਾਊਸ ਨੂੰ ਬੁਲਾ ਸਕਦਾ ਹੈ ਜਾਂ ਬੱਚਿਆਂ ਨੂੰ ਬੁਲਾ ਸਕਦਾ ਹੈ। ਪਰ ਐਕਚੁਅਲੀ ਦੇ ਵਿੱਚ ਹੋਇਆ ਕਿ ਜਦੋਂ ਆਪਾਂ ਕੰਟੈਕਟ ਕੀਤਾ ਉਹਨਾਂ ਨੂੰ ਕੌਂਸੂਲੇਟ ਨੂੰ, ਉਹ ਕਹਿੰਦੇ ਆਪਾਂ ਬੰਦ ਆ, ਅਸੀਂ ਰਿਡਿਊਸ ਸਟਾਫ ਆ। ਕਿਸੇ ਨੇ ਈਮੇਲ ਚੱਜ ਨਾਲ ਰਿਪਲਾਈ ਨਹੀਂ ਕੀਤੀ, ਆਟੋਮੇਟਿਡ ਈਮੇਲਸ ਲਗਾਈਆਂ ਹੋਈਆਂ, ਤੇ ਉੱਥੇ ਕੰਮ ਨਹੀਂ ਹੋ ਰਿਹਾ ਹੈਗਾ ਕੌਂਸੂਲੇਟ ਤੇ। ਕੌਂਸੂਲੇਟਸ ਜਿਹੜੇ ਹੈਗੇ ਨੇ ਉਹ ਇਹਨਾਂ ਦੇ ਥੱਲੇ ਆਉਂਦੇ ਨੇ ਜੁਰਿਸਡਿਕਸ਼ਨ ਤੇ ਜੀ। ਤੇ ਹਾਂਜੀ, ਤੇ ਹੁਣ ਮਤਲਬ ਦੇਖਣ ਨੂੰ ਤਾਂ ਇਹੀ ਲੱਗ ਰਿਹਾ ਹੈਗਾ ਕਿ ਅਗਲੇ ਕੁਝ ਮਹੀਨੇ ਫਿਰ ਕੌਂਸੂਲੇਟਸ ਦੇ ਵਿੱਚ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਵੀਜ਼ਾ ਇਸ਼ੂ ਕਰਾਂਗੇ। ਤੇ ਹੁਣ ਮੰਨ ਲਓ ਜੇ ਕਿਸੇ ਡਾਕਟਰ ਨੇ ਉੱਧਰੋਂ ਆਉਣਾ ਹੋਵੇ ਇੱਥੇ ਕਰੋਨਾ ਵਾਇਰਸ ਦੇ ਇਲਾਜ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ, ਕੀ ਉਹਨਾਂ ਨੂੰ ਵੀ ਕੋਈ ਐਗਜ਼ੈਂਪਸ਼ਨ ਹੈਗੀ ਕੋਈ ਅਜਿਹੇ ਲੋਕਾਂ ਨੂੰ? ਹਾਂਜੀ ਬਿਲਕੁਲ ਜੀ। ਪਹਿਲਾਂ ਤਾਂ ਜਿੱਦਾਂ ਦੱਸਿਆ ਸੀਗਾ ਕਿ ਪਰਮਾਨੈਂਟ ਰੈਜ਼ੀਡੈਂਟ ਐਗਜ਼ੈਂਪਟ ਨੇ, ਸਪਾਊਸ ਐਗਜ਼ੈਂਪਟ ਨੇ, ਉਹਨਾਂ ਦੇ ਟੈਂਪਰੇਰੀ ਲੇਬਰ ਜੇ ਕੋਈ ਆਉਂਦੀ ਹੈਗੀ ਆ ਫੂਡ ਸਪਲਾਈ ਸ਼ਾਰਟੇਜ ਦੇ ਰਿਲੇਟਡ ਹੈ ਨਾ, ਫੂਡ ਦੀ ਇੰਡਸਟਰੀ ਦੇ ਕੰਮ ਕਰਨ ਦੀ, ਉਹਨਾਂ ਨੂੰ ਇਹਨਾਂ ਨੇ ਐਗਜ਼ੈਂਪਸ਼ਨ ਦਿੱਤੀਆਂ ਕੇਸ ਬਾਏ ਕੇਸ ਬੇਸਿਸ। ਫਿਰ ਇਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਨੈਸ਼ਨਲ ਇੰਟਰਸਟ ਦੇ ਲਈ ਆ ਰਿਹਾ ਹੈਗਾ, ਉਹਨੂੰ ਆਪਾਂ ਐਗਜ਼ੈਂਪਸ਼ਨ ਦੇਵਾਂਗੇ। ਤੇ ਨੈਸ਼ਨਲ ਇੰਟਰਸਟ ਇਹ ਮੰਨਦੇ ਹੈਗੇ ਆ ਕਿ ਕੋਈ ਡਿਫੈਂਸ ਲਈ ਆ ਰਿਹਾ ਜਾਂ ਡਿਪਲੋਮੇਸੀ ਲਈ ਆ ਰਿਹਾ, ਜਾਂ ਕੋਵਿਡ ਜਿਹੜੇ 19 ਦੇ ਪੇਸ਼ੈਂਟ ਹੈਗੇ ਨੇ ਮੈਡੀਕਲ ਕੇਅਰ ਉਹ ਵਾਲੀ ਫੀਲਡ ਦੇ ਵਿੱਚ ਆ ਰਿਹਾ, ਜਾਂ ਮੈਡੀਕਲ ਰਿਸਰਚ ਕਰਨ ਆ ਰਿਹਾ ਹੈਗਾ, ਤੇ ਜਾਂ ਫਿਰ ਕੋਈ ਵੀ ਫਾਈਨੈਂਸ ਦਾ ਬੰਦਾ ਜਿਹੜਾ ਕਿ ਜਿੱਦਾਂ ਹੁਣ ਇਹਨਾਂ ਦੀ ਇਕੋਨਮੀ ਡਾਊਨ ਹੈ, ਇਕੋਨਮੀ ਨੂੰ ਵਾਧਾ ਦੇਣ ਲਈ ਉਹਦੀ ਪਾਲਿਸੀਜ਼ ਬਣਾਉਣ ਦੇ ਰਿਲੇਟਡ ਆ ਰਿਹਾ। ਇਹ ਸਾਰੇ ਜਾਣੇ ਇਹਦੇ ਵਿੱਚ ਫੂਡ ਸਪਲਾਈ ਚੇਨ ਵੀ ਨਹੀਂ ਲਿਖਿਆ। ਸੋ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ ਕਈ ਬਿਜ਼ਨਸ ਵੀਜ਼ਾ ਹੁੰਦੇ ਆ
ਉਹਨਾਂ ਨੂੰ ਮੇਬੀ ਗਾਹਾਂ ਨੂੰ ਇਹ ਕਹਿਣ ਵੀ ਹਾਂ ਵੀ ਇੱਥੇ ਬਿਜ਼ਨਸ ਜ਼ਿਆਦਾ ਲਾਓ, ਕਿਉਂਕਿ ਸਮਾਲ ਬਿਜ਼ਨਸ ਦਾ ਆਪਾਂ ਦੇਖ ਰਹੇ ਹਾਂ ਵੀ ਬਹੁਤ ਜ਼ਿਆਦਾ ਕਲੋਜ਼ ਹੋ ਰਿਹਾ। ਹਾਂਜੀ, ਇਹਨਾਂ ਦਾ ਹੁਣ ਇਹਨਾਂ ਨੇ ਸਪੈਸੀਫਿਕਲੀ ਜਿੱਦਾਂ E2 ਵੀਜ਼ਾ ਹੋ ਗਿਆ, ਆਪਣਾ EB5 ਤਾਂ ਜਿਹੜਾ ਇਹਨਾਂ ਨੇ ਪਿਛਲੀ ਵਾਰੀ ਲਿਖਿਆ ਸੀਗਾ ਕਿ ਲਾਗੂ ਨਹੀਂ ਹੁੰਦੀ ਹੈਗੀ, ਜਿਹੜੇ ਇਨਵੈਸਟਮੈਂਟ ਬੇਸਡ ਵੀਜ਼ਾ ਹੈਗੇ ਆ ਉਹ ਇਹਨਾਂ ਨੇ ਛੱਡੇ ਹੋਏ ਨੇ, ਉਹਦਾ ਕੰਮ ਚੱਲੇਗਾ। ਇਹ ਜਿਹੜੀ ਹੁਣ ਇਹਨਾਂ ਨੇ ਨਾ ਇੱਕ ਤਾਂ ਕੋਵਿਡ ਦਾ ਰੀਜ਼ਨ ਦਿੱਤਾ ਸੀਗਾ, ਦੂਸਰਾ ਜਿਹੜਾ ਇਹਨਾਂ ਨੇ ਹੁਣ ਵਰਕ ਵੀਜ਼ੇ ਵਾਲੇ ਟਾਰਗੇਟ ਕੀਤੇ ਨੇ ਉਹਦਾ ਰੀਜ਼ਨ ਇਹਨਾਂ ਨੇ ਅਨਇੰਪਲੋਇਮੈਂਟ ਦਿੱਤਾ ਸੀਗਾ ਜੀ ਕਿ ਜਦੋਂ ਅਮਰੀਕਨ ਸਿਟੀਜ਼ਨ ਕੋ ਜੌਬ ਨਹੀਂ ਹੈਗੀਆਂ ਤੇ ਫੋਰਨ ਵਰਕਰ ਕਿਉਂ ਬੁਲਾਉਣਾ ਹੈਗਾ। ਪਰ ਜਿਹੜਾ ਇਨਵੈਸਟਮੈਂਟ ਵਾਲਾ ਵੀਜ਼ਾ ਹੈਗਾ ਉਹ ਤਾਂ ਜੌਬ ਕ੍ਰੀਏਸ਼ਨ ਪ੍ਰੋਗਰਾਮ ਦੇ ਅੰਡਰ ਆ ਜਾਂਦਾ ਜੀ। ਤੇ ਉਹਨੂੰ ਜੇ ਇਹ ਪ੍ਰੋਕਲੇਮੇਸ਼ਨ ਦੇ ਅੰਡਰ ਪਾਉਂਦੇ ਨੇ ਤੇ ਉਹ ਤੇ ਫਿਰ ਕੋਰਟ ਦੇ ਵਿੱਚ ਚੈਲੰਜ ਹੋ ਸਕਦਾ ਹੈ ਉਹਨੂੰ, ਤੇ ਕੋਰਟ ਫਿਰ ਮੰਨ ਵੀ ਜਾਏਗੀ ਕਿ ਨਹੀਂ ਤੁਸੀਂ ਇਹਨੂੰ ਅਨਇੰਪਲੋਇਮੈਂਟ ਨਹੀਂ, ਇਹ ਤਾਂ ਜੌਬ ਕ੍ਰੀਏਸ਼ਨ ਪ੍ਰੋਗਰਾਮ ਆ। ਜੀ। ਤੇ ਇੱਕ ਜਗਵੀਰ ਜੀ ਵੀ ਜਿੱਦਾਂ ਹੁਣ ਬਹੁਤ ਸਾਰੇ ਲੋਕ ਇੰਤਜ਼ਾਰ ਦੇ ਵਿੱਚ ਹੈਗੇ ਨੇ ਵੀ ਕਦੋਂ ਫਲਾਈਟਾਂ ਖੁੱਲ੍ਹਣ ਤਾਂ ਅਸੀਂ ਜਿਹੜੇ ਉਹ ਆ ਸਕੀਏ, ਖਾਸ ਕਰਕੇ ਕਈ ਵਿਜ਼ਟਰ ਵੀਜ਼ੇ ਵਾਲੇ ਵੀ ਆ, ਟੂਰਿਸਟ ਵੀਜ਼ੇ ਵਾਲੇ ਵੀ ਆ, ਇਸ ਪ੍ਰੋਕਲੇਮੇਸ਼ਨ ਦਾ ਉਹਨਾਂ ਦੇ ਉੱਤੇ ਕੋਈ ਅਸਰ ਤਾਂ ਨਹੀਂ? ਪਹਿਲਾਂ ਤਾਂ ਜੀ ਸਭ ਨੂੰ ਇਹ ਹੈ ਕਿ ਕੱਲ ਮੈਂ ਨਾ CBP ਨੂੰ ਕਾਲ ਕੀਤੀ ਸੀਗੀ, ਕਸਟਮਸ ਐਂਡ ਬਾਰਡਰ ਪੈਟਰੋਲ ਨੂੰ। ਮੈਂ ਕਿਹਾ ਤੁਹਾਡੀ ਟਰੂ ਸਿਚੁਏਸ਼ਨ ਹੈ ਕੀ ਹੈ, ਜਿਹਨਾਂ ਕੋਲ ਇਮੀਗ੍ਰੈਂਟ ਵੀਜ਼ਾ ਹੈਗਾ ਆਲਰੇਡੀ ਲਿੱਤਾ ਹੋਇਆ, ਪ੍ਰੋਕਲੇਮੇਸ਼ਨ ਕਹਿ ਰਹੀ ਹੈਗੀ ਕਿ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ। ਜਿਹੜੇ CBP ਵਾਲੇ ਹੈਗੇ ਡਿਫਰੈਂਟ ਜਵਾਬ ਦੇ ਰਹੇ ਹੈਗੇ ਨੇ। ਅੱਧੀ ਵਾਰੀ ਕਰੋ ਉਹ ਕਹਿੰਦੇ ਨੇ ਕਿ ਨਹੀਂ, ਜਿਹਨਾਂ ਕੋਲ ਆਲਰੇਡੀ ਹੈਗਾ ਉਹ ਆ ਸਕਦੇ ਨੇ, ਅੱਧੇ ਕਹਿੰਦੇ ਉਹ ਨਹੀਂ ਆ ਸਕਦੇ ਨੇ। ਓਕੇ। ਤੇ ਹੁਣ ਤੁਹਾਨੂੰ ਸਾਰਿਆਂ ਨੂੰ ਇਹ ਇੰਸਟਰਕਸ਼ਨ ਹੈ ਮੇਰੇ ਵੱਲੋਂ ਕਿ ਪਹਿਲਾਂ ਤਾਂ ਤੁਸੀਂ 에ਅਰਲਾਈਨ ਨਾਲ ਚੈੱਕ ਕਰੋ ਕਿ ਉਹ ਤੁਹਾਨੂੰ ਬੋਰਡਿੰਗ ਕਰਨ ਦੇਣਗੇ ਕਿ ਨਹੀਂ ਕਰਨ ਦੇਣਗੇ। ਠੀਕ ਹੈ। ਜਿਹੜੇ ਯੂਰਪ ਵੱਲੋਂ ਫਲਾਈਟਾਂ ਆ ਰਹੀਆਂ ਹੈਗੀਆਂ ਉਹਦੇ ਵਿੱਚ ਫਲਾਈਟ ਨਹੀਂ ਆਣਾ, ਜੇ ਆਣਾ ਤਾਂ ਡਾਇਰੈਕਟ ਫਲਾਈਟ ਦੇ ਵਿੱਚ ਹੀ ਆਣਾ ਹੈਗਾ। ਓਕੇ। ਠੀਕ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਆਉਣ ਤੋਂ ਪਹਿਲਾਂ ਜਿਹੜੇ 에ਅਰਪੋਰਟ ਤੁਸੀਂ ਆਣਾ ਹੈਗਾ, ਸੈਨ ਫਰਾਂਸਿਸਕੋ, LA, ਨਿਊਯਾਰਕ, ਉਹਨਾਂ ਦਾ ਤੁਸੀਂ ਚੈੱਕ ਕਰੋ। CBP ਕਸਟਮਸ ਐਂਡ ਬਾਰਡਰ ਪੈਟਰੋਲ ਗੂਗਲ ਤੇ ਪਾਓ, ਉਹਨਾਂ ਦਾ ਨੰਬਰ ਕੱਢੋ, ਉਹਨਾਂ ਨੂੰ ਕਾਲ ਕਰੋ ਜਾਂ ਈਮੇਲ ਕਰੋ, ਉਹਨਾਂ ਤੋਂ ਕਨਫਰਮੇਸ਼ਨ ਲੈ ਕੇ, ਪ੍ਰੂਫ ਲੈ ਕੇ ਕਦੋਂ ਕਾਲ ਕੀਤੀ ਸੀਗੀ, ਹੋ ਸਕੇ ਤਾਂ ਉਹਨਾਂ ਨੂੰ ਈਮੇਲ ਉਹਨਾਂ ਤੋਂ ਲੈ ਲਓ ਤੇ ਉਹ ਕਨਫਰਮੇਸ਼ਨ ਲੈ ਕੇ ਹੀ ਆਣਾ। ਕਿਉਂਕਿ ਹੁਣ ਜਿਹੜੇ ਕਾਫੀ ਸਾਰੇ ਬਾਰਡਰ ਪੈਟਰੋਲ ਏਜੰਟ ਨੇ, ਜਦੋਂ ਇਦਾਂ ਦੇ ਸਰਕਮਸਟੈਂਸ ਹੁੰਦੇ ਨੇ ਐਮਰਜੈਂਸੀ ਵਾਲੇ, ਇਹਨਾਂ ਨੂੰ ਪਤਾ ਕਿ ਹੁਣ ਛੇਤੀ ਕਿਤੇ ਕੋਈ ਰਿਵਿਊ ਤੇ ਹੋਣਾ ਨਹੀਂ, ਤੇ ਕਾਫੀ ਸਾਰੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਹੀ ਕੋਈ ਨਾ ਕੋਈ ਕਾਰਨ ਨਾਲ ਲੋਕਾਂ ਨੂੰ ਵਾਪਸ ਭੇਜ ਸਕਦੇ ਨੇ। ਜੀ। ਸੋ ਇਹ ਵੀ ਖਬਰਾਂ ਆ ਰਹੀਆਂ ਵੀ ਦਿੱਲੀ 에ਅਰਪੋਰਟ ਤੋਂ ਨਾ ਜਿਨ੍ਹਾਂ ਦਾ 1 ਸਾਲ ਦਾ ਵਰਕ ਪਰ ਜਿਹੜਾ ਗ੍ਰੀਨ ਕਾਰਡ ਸੀ, ਜਿੱਦਾਂ 1 ਸਾਲ ਹੋ ਗਿਆ ਉਹਨਾਂ ਨੂੰ ਗਿਆਂ ਨੂੰ, ਗ੍ਰੀਨ ਕਾਰਡ ਹੋਲਡਰਸ ਨੂੰ, ਉਹਨਾਂ ਨੂੰ ਨਹੀਂ ਚੜ੍ਹਨ ਨਹੀਂ ਦਿੱਤਾ ਜਿਹੜੀਆਂ ਫਲਾਈਟ ਉੱਥੋਂ ਆਉਣੀਆਂ ਸੀ ਇੱਥੇ ਨੂੰ। ਹਾਂਜੀ। ਜੀ। ਸੋ ਕਾਫੀ ਸਿਚੁਏਸ਼ਨ ਇਸ ਕੋਵਿਡ ਦੀ ਆੜ ਦੇ ਵਿੱਚ ਇਮੀਗ੍ਰੇਸ਼ਨ ਦੀ ਜਿਹੜੀ ਆ ਉਹ ਡਾਊਨ ਨੂੰ ਜਿਹੜੀ ਉਹ ਗਈ ਹੈਗੀ ਆ। ਸੋ ਵੱਡੇ ਜਿਹੜੇ ਚੇਂਜਸ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈਗੇ। ਨੋ ਡਾਊਟ ਵੀ ਲਾਅ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਪਾਸ ਕਰਨਾ ਹਾਲ ਦੀ ਘੜੀ, ਕਿਉਂਕਿ ਦੋਨਾਂ ਪਾਰਟੀਆਂ ਦੀ ਰਾਏ ਕਿਸੇ ਪਾਸੇ ਮਿਲਦੀ ਨਹੀਂ ਆ। ਸੋ ਲਾਅ ਤਾਂ ਜਿਹੜਾ ਕੋਈ ਪਾਸ ਨਹੀਂ ਹੋ ਰਿਹਾ, ਕਾਨੂੰਨ ਤਾਂ ਨਹੀਂ ਬਣ ਰਿਹਾ, ਪਰ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਐਗਜ਼ੀਕਿਊਟਿਵ ਆਰਡਰ ਜਿਹੜੇ ਵੀ ਪਾਰਟੀ ਦਾ ਬੰਦਾ ਪ੍ਰੈਜ਼ੀਡੈਂਟ ਹੁੰਦਾ ਆ ਉਹ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਕਰ ਰਿਹਾ ਹੈਗਾ। ਸੋ ਅਤੇ ਤੁਸੀਂ H1 ਦੇ ਜਿਹੜੇ ਹੱਬ ਦੇ ਵਿੱਚ ਹੈਗੇ ਆ ਟੇਕੀਆਣਾ ਜੀ, ਸੋ ਇੱਥੇ ਜਿਹੜੀ ਸਿਲੀਕਨ ਵੈਲੀ ਦੇ ਵਿੱਚ ਤਾਂ ਪੂਰੀ ਹੜਬੜਾਹਟ ਮਚ ਗਈ ਹੋਣੀ ਹੈ ਜਦੋਂ ਉਹਨਾਂ ਨੇ ਕਿਹਾ ਵੀ H1 ਬੈਨ ਕਰਨੇ 6 ਮਹੀਨਿਆਂ ਲਈ। ਹਾਂਜੀ ਬਿਲਕੁਲ ਜੀ। ਹੁਣ ਨਾ ਇੱਕ ਚੀਜ਼ ਮੈਂ ਹੋਰ ਦੱਸ ਦਵਾਂ, ਇੱਕ ਤਾਂ ਜਿਹੜੀ ਪ੍ਰੋਕਲੇਮੇਸ਼ਨ ਹੈ ਨਾ, ਜਦੋਂ ਪਹਿਲਾਂ ਇਹਨਾਂ ਨੇ ਪ੍ਰੋਕਲੇਮੇਸ਼ਨ ਦਿੱਤੀ ਸੀਗੀ ਉਦੋਂ ਸਾਨੂੰ ਲੱਗਦਾ ਕਿ ਠੀਕ ਹੈ, ਐਵੇਂ ਆ, ਕਿਸੇ ਨੂੰ ਅਫੈਕਟ ਨਹੀਂ ਕਰਦੀ, ਕੋਵਿਡ ਹੈ, ਸਕਦੇ ਨਹੀਂ ਹੈ। ਪਰ ਇਹਨਾਂ ਨੇ ਬੜੀ ਚਲਾਕੀ ਨਾਲ ਉਹਦੇ ਵਿੱਚ ਵੀ ਰੈਗੂਲੇਸ਼ਨ ਪਾਈ ਸੀ ਕਿ ਇਹ ਪ੍ਰੋਕਲੇਮੇਸ਼ਨ ਤੋਂ ਬਾਅਦ ਜਿਹੜੇ ਸੈਕਟਰੀ ਆਫ ਸਟੇਟ ਜਾਂ ਪ੍ਰੈਜ਼ੀਡੈਂਟ ਹੈਗੇ ਨੇ ਉਹ ਫਿਰ ਦੁਬਾਰਾ ਨਵੇਂ ਫੈਕਟਰ ਕੰਸੀਡਰ ਕਰਕੇ ਨਵੇਂ ਰੂਲ ਬਣਾ ਸਕਦੇ ਨੇ, ਐਕਸਟੈਂਡ ਕਰ ਸਕਦੇ ਨੇ। ਅੱਛਾ ਜੀ। ਉਦੋਂ ਸਾਨੂੰ ਲੱਗ ਰਿਹਾ ਸੀਗਾ ਕਿ ਨਹੀਂ, ਇਹ ਵੈਸੇ ਹੀ ਪ੍ਰੋਵੀਜ਼ਨ ਇਹਨਾਂ ਨੇ ਪਾਈ ਹੈ, ਇੰਨਾ ਜ਼ਿਆਦਾ ਨਹੀਂ ਕਰੂਗੇ, ਹਨਾ, ਇਹ 60 ਦਿਨ ਨਹੀਂ ਹੈਗਾ। ਪਰ ਕਰਤਾ ਹੁਣ ਇਹਨਾਂ ਨੇ ਜਿਹੜੀ ਆਹ ਵਾਲੀ ਰੈਗੂਲੇਸ਼ਨ ਪਾਸ ਕੀਤੀ ਹੈ, ਇਹਦੇ ਵਿੱਚ ਫਿਰ ਉਹੀ ਲੈਂਗੁਏਜ ਹੈਗੀ ਹੈ ਕਿ 30 ਦਿਨ ਤੋਂ 60 ਦਿਨ ਦੇ ਅੰਦਰ ਅੰਦਰ ਫਿਰ ਦੁਬਾਰਾ ਇਹ ਨਵੇਂ ਰੂਲ ਕੰਸੀਡਰ ਕਰ ਸਕਦੇ ਨੇ। ਉਹਦੇ ਵਿੱਚ ਇਹਨਾਂ ਨੇ ਹੋਰ ਅੱਗੇ ਉਹਨਾਂ ਦੀ ਗਰਾਊਂਡ ਲੇ ਕਰਤੀ ਕਿ ਕਾਹਦੇ ਰੂਲ ਹੋ ਗਏ। ਉਹ ਕਹਿੰਦੇ ਕਿ ਉਹ ਜਿਹੜੇ ਰੂਲ ਹੈਗੇ ਕਿ ਜਿਹੜੇ ਬੰਦੇ ਆਲਰੇਡੀ ਇੱਥੇ ਹੈਗੇ ਆ, ਆਲਰੇਡੀ ਇੱਥੇ ਕੰਮ ਕਰ ਰਹੇ ਹੈਗੇ ਨੇ, ਉਹਨਾਂ ਦੇ ਬਾਰੇ ਵੀ ਰੂਲ ਬਣਾਉਣ ਦੀ ਇਹਦੇ ਵਿੱਚ ਪਾਵਰ ਦੇ ਦਿੱਤੀ ਉਹਨਾਂ ਨੂੰ। ਤੇ ਜਿਹੜੇ ਉਹਨਾਂ ਦੇ H1B ਦੀਆਂ ਇਨਵੈਸਟੀਗੇਸ਼ਨ ਹੋ ਗਈਆਂ, ਸੈਲਰੀ ਦੀਆਂ, ਇੱਕ ਉਹਨਾਂ ਦੇ ਲੇਬਰ ਕੰਡੀਸ਼ਨ ਐਪਲੀਕੇਸ਼ਨ ਹੁੰਦੀ ਹੈ LCA, ਜਿਹਦੇ ਤਹਿਤ ਉਹ ਕੰਮ ਕਰਦੇ ਨੇ, ਉਹ ਬੜਾ ਲੂਜ਼ਲੀ ਇਨਫੋਰਸ ਹੁੰਦਾ ਸੀਗਾ। ਉਹ ਡਿਸਾਈਡ ਕਰਦਾ ਕਿ ਕਿਹਦੀ ਕਿੰਨੀ ਜੌਬ ਹੈ, ਕੌਣ ਕਿੱਥੇ ਕਿਹੜੀ ਲੋਕੇਸ਼ਨ ਤੇ ਕੰਮ ਕਰ ਰਿਹਾ। ਓਕੇ। ਪਰ ਹੁਣ ਕਰੋਨਾ ਕਰਕੇ ਜੀ ਲੋਕੇਸ਼ਨ ਤੇ ਤਾਂ ਕੋਈ ਕੰਮ ਕਰ ਨਹੀਂ ਰਿਹਾ ਹੈਗਾ, ਕਿਉਂਕਿ ਸਾਰੇ ਘਰੋਂ ਕੰਮ ਕਰ ਰਹੇ ਨੇ, ਤੇ ਇਹ ਐਕਸਪੈਕਟਡ ਹੈਗਾ ਕਿ ਕਾਫੀ ਜਣਿਆਂ ਦੀਆਂ ਛੋਟੀਆਂ ਮੋਟੀਆਂ, ਜੇ ਪਿਓਰਲੀ ਕਾਨੂੰਨ ਦੇ ਹਿਸਾਬ ਨਾਲ ਜਾਈਏ ਤੇ ਕੋਈ ਨਾ ਕੋਈ ਵਾਇਓਲੇਸ਼ਨਸ ਤੇ ਨਿਕਲੂਗੀਆਂ। ਤੇ ਉਹ ਫਿਰ ਇਹ ਡਰ ਹੈਗਾ ਸਾਨੂੰ ਕਿ ਉਹ ਕੋਈ ਨਾ ਕੋਈ ਬਹਾਨਾ ਲਗਾ ਕੇ ਉਹ ਵਾਲੇ H1B ਵਰਕਰਸ ਨੂੰ ਤੰਗ ਕਰਨਗੇ, ਛੋਟੇ ਇੰਪਲੋਇਰਸ ਨੂੰ ਤੰਗ ਕਰੂਗੇ। ਤੇ ਇਦਾਂ ਦੇ ਨਵੇਂ ਫਿਰ ਇਹਨਾਂ ਨੇ ਫਿੰਗਰਪ੍ਰਿੰਟ ਵਾਲਾ ਲਾਇਆ ਕਿ ਵਿੱਚ ਜਦ ਤੱਕ ਫਿੰਗਰਪ੍ਰਿੰਟ ਨਹੀਂ ਹੁੰਦਾ ਤਦ ਤੱਕ ਕੋਈ ਬੈਨੀਫਿਟ ਨਹੀਂ ਦੇਣਾ, ਵਰਕ ਪਰਮਿਟ ਨਹੀਂ ਦੇਣਾ,
ਵੀਜ਼ਾ ਨਹੀਂ ਦੇਣਾ, ਤੇ ਫਿੰਗਰਪ੍ਰਿੰਟ ਇਹਨਾਂ ਨੇ ਬੰਦ ਕੀਤੇ ਹੋਏ ਨੇ। ਹੁਣ ਫਿੰਗਰਪ੍ਰਿੰਟ ਹੋਊਗੇ ਨਹੀਂ ਤੇ ਨਾਲ ਵਰਕ ਉਹਨਾਂ ਪਰਮਿਟ ਨੂੰ ਮਿਲੂ ਨਹੀਂ। ਹਾਂਜੀ, ਤੇ ਇਦਾਂ ਦੇ ਨਾ ਕਾਫੀ ਸ਼ੈਤਾਨੀਆਂ ਜਾਣੀ ਕਿ ਇਹ ਕਰ ਰਹੇ ਹੈਗੇ ਨੇ, ਜਿਹਦੇ ਵਿੱਚ ਕਿ ਆਪ ਹੀ ਰੂਲ ਕ੍ਰੀਏਟ ਕਰ ਰਹੇ ਨੇ ਤੇ ਉਹਦਾ ਸੋਲੂਸ਼ਨ ਨਹੀਂ ਦੇ ਰਹੇ ਕਿ ਹੁਣ ਫਿੰਗਰਪ੍ਰਿੰਟ ਜੇ ਲਾਉਂਗੇ ਨਹੀਂ ਤਾਂ ਕਿੱਥੋਂ ਕਰੂੰਗੇ। ਜੀ। ਸੋ ਕਾਫੀ ਤਰੀਕੇ ਦੇ ਨਾਲ ਗੁੰਝਲਦਾਰ ਸਿਚੁਏਸ਼ਨ ਜਿਹੜੀ ਪੂਰੀ ਤਰ੍ਹਾਂ ਸੋ ਬਣ ਕਾਫੀ ਰਹੀ ਹੈ। ਜਿਹੜੀਆਂ ਵੱਡੀਆਂ ਕੰਪਨੀਆਂ ਨਾ ਐਪਲ, ਗੂਗਲ ਤੇ ਫੇਸਬੁੱਕ, ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਹੈ ਬਹੁਤ। ਵੈਸੇ ਇੱਕ ਰਿਮੂਵਲ ਵਾਲੇ ਜਿਹੜੇ ਸਾਲਮ ਵਾਲੇ ਲੋਕੀ ਨਾ, ਉਹਨਾਂ ਦੇ ਲਈ ਇਹ ਖਬਰ ਹੈ ਇਹਦੇ ਵਿੱਚ ਸਾਰੇ ਆਰਡਰ ਦੇ ਵਿੱਚ ਅਜੇ ਬਣਾਇਆ ਨਹੀਂ ਰੂਲ ਉਹਨਾਂ ਨੇ। ਕੀ ਹੁੰਦਾ ਸੀਗਾ ਕਿ ਜਦੋਂ ਰਿਮੂਵਲ ਆਰਡਰ ਹੋ ਜਾਂਦਾ ਸੀਗਾ ਕੋਈ ਨਾ ਕੋਈ ਤਰੀਕੇ ਨਾਲ ਨਾ, ਕਈ ਵਾਰੀ ਬੰਦਾ ਵਰਕ ਪਰਮਿਟ ਆ ਜਾਂਦਾ ਸੀਗਾ, ਯੂ ਵੀਜ਼ਾ ਆ ਗਿਆ ਜਾਂ ਸੁਪਰਵਿਜ਼ਨ ਲੱਗੀ ਆਈਸ ਤੇ ਜਾ ਕੇ ਨਾ ਉਹ ਸਟੇ ਕਰਾ ਕੇ ਵਰਕ ਪਰਮਿਟ ਵਗੈਰਾ ਲੈ ਲੈਂਦੇ ਸੀਗੇ ਸਾਲਮ ਵਾਲੇ, ਜਿਹੜੇ ਉੱਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਾਂ ਹਾਇਰ ਉਹਦੇ ਉੱਤੇ ਲੱਗੇ। ਹੁਣ ਇਹ ਰੂਲ ਬਣਾਉਣ ਦੀ ਕੋਸ਼ਿਸ਼ ਕਰਨੀ ਕਿ ਜਿਹਦੇ ਇੱਕ ਵਾਰੀ ਰਿਮੂਵਲ ਆਰਡਰ ਲੱਗ ਗਿਆ ਉਹਨੂੰ ਆਪਾਂ ਰੋਕ ਸਕਦੇ ਹੈਗੇ ਆ ਵਰਕ ਪਰਮਿਟ ਲੈਣ ਤੋਂ। ਇਹ ਅਜੇ ਰੂਲ ਆਇਆ ਨਹੀਂ ਹੈਗਾ, ਪਰ ਇਹ ਪ੍ਰੋਕਲੇਮੇਸ਼ਨ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਕਿ ਆਪਾਂ ਇਸ ਚੀਜ਼ ਤੇ ਸਟੈਪ ਲੈ ਸਕਦੇ ਹਾਂ, ਜਿਹੜਾ ਫਿਰ ਕਹਿੰਦੇ ਨੇ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਵਾਲੇ ਜਿਹਨਾਂ ਤੇ ਉਹ ਵਾਲੇ ਚਾਰਜਸ ਲੱਗੇ ਨੇ, ਕਨਵਿਕਟ ਹੋਏ ਆ ਜਾਂ ਨਹੀਂ ਹੋਇਆ, ਉਹਨਾਂ ਨੂੰ ਵੀ ਆਪਾਂ ਰੋਕ ਸਕਦੇ ਹਾਂ ਵਰਕ ਪਰਮਿਟ ਤੋਂ। ਪਰ ਇਹ ਦੇਖਦੇ ਆ ਹੁਣ ਕਿ ਇਦਾਂ ਦੇ ਰੂਲ ਇਹ ਪਾਸ ਹੁੰਦੇ ਨੇ ਕਿ ਨਹੀਂ ਹੁੰਦੇ ਨੇ। ਆਈ ਥਿੰਕ ਟੇਕੀਆਣਾ ਜੀ, ਜਿਸ ਹਿਸਾਬ ਦੇ ਨਾਲ ਸਟੈਪ ਬਾਏ ਸਟੈਪ ਲੱਗੇ ਆ, 60 ਦਿਨਾਂ ਤੋਂ ਵੱਧ ਕੇ 6 ਮਹੀਨੇ ਦਾ ਹੋਇਆ, ਤੇ ਕਾਫੀ ਜਿਹੜੀਆਂ ਇਸ ਦੇ ਵਿੱਚ ਸਿਚੁਏਸ਼ਨ ਜਿਹੜੀ ਉਹ ਬਣ ਸਕਦੀ ਆ। ਤੇ ਓਵਰਆਲ ਜੇ ਇੱਦਾਂ ਵੈਸੇ ਦੇਖਿਆ ਜਾਵੇ, ਜਿਹੜੀ ਇਸ ਟਾਈਮ ਆਪਣੀ ਅਮਰੀਕਨ ਪਾਪੂਲੇਸ਼ਨ ਜਿਹੜੀ ਅਨਇੰਪਲੋਇਡ ਹੈਗੀ ਆ, ਤੇ ਜਿਹੜੇ H1 ਵਾਲੇ ਆ, ਇਹਨਾਂ ਦਾ ਆਪਸ ਦੇ ਵਿੱਚ ਕਿਤੇ ਸੁਮੇਲ ਨਹੀਂ। ਉਹ ਦੋਨੋਂ ਹੀ ਬਹੁਤ ਵੱਖਰੀਆਂ ਜੌਬਸ ਵਾਲੇ ਆ, ਉਹ ਕੈਟੇਗਰੀਆਂ ਵੱਖਰੀਆਂ ਨੇ, ਉਹ ਵੱਖਰੀਆਂ ਨੇ। ਇਹਨਾਂ ਨੂੰ ਇੱਦਾਂ ਕੀ ਫਾਇਦਾ ਜਿਹੜਾ ਆ ਇਮੀਗ੍ਰੇਸ਼ਨ ਵਾਲਿਆਂ ਨੂੰ ਜਿਹੜਾ ਹੋਊਗਾ, ਕਿਉਂਕਿ ਇਨ ਦੀ ਐਂਡ ਸਿਲੀਕਨ ਵੈਲੀ ਡਰਾਈਵਿੰਗ ਫੈਕਟਰ ਹੈਗਾ ਆ ਅਮਰੀਕਨ ਇਕੋਨਮੀ ਦੇ ਵਿੱਚ, ਕੈਲੀਫੋਰਨੀਆ ਦੀ ਜਿਹੜੀ ਇਕੋਨਮੀ ਦੇ ਵਿੱਚ। ਤੇ ਓਵਰਆਲ ਤੇ ਫਿਰ ਬੈਡ ਇਫੈਕਟ ਨਹੀਂ ਪੈ ਜਾਊਗਾ ਇਕੋਨਮੀ ਦੇ ਉੱਤੇ। ਉੱਦਾਂ ਹੀ ਜੇ ਦੇਖਿਆ ਜਾਵੇ ਸਿਲੀਕਨ ਵੈਲੀ, ਇਹ ਸਾਰੀਆਂ ਕਾਉਂਟੀਜ਼ ਦੇ ਵਿੱਚ ਰੀਅਲ ਏਸਟੇਟ ਵੀ ਡਾਊਨ ਜਾਊਗੀ, ਹੋਰ ਵੀ ਬਹੁਤ ਕੁਝ ਜਿਹੜਾ ਉਹ ਥੱਲੇ ਜਾ ਸਕਦਾ ਇਹਦੇ ਕਰਕੇ। ਤਾਂ ਹਾਂਜੀ ਬਿਲਕੁਲ ਜੀ, ਤੁਸੀਂ ਦੇਖੋ ਕਿ ਪਹਿਲਾਂ ਤਾਂ ਤੁਸੀਂ ਗੱਲ ਸਹੀ ਕਹੀ, ਇਹ ਹਾਈਟੈਕ ਇਮੀਗ੍ਰੇਸ਼ਨ ਹੈਗੀ ਆ। ਇਹ ਵਾਲੇ ਜਿਹੜੇ ਬੰਦੇ ਨੇ, ਕਿਉਂਕਿ ਆਪਾਂ ਇਹਨਾਂ ਦਾ H1B ਦੇ ਵੀਜ਼ੇ ਕਰਦੇ ਆ, ਇਹਨਾਂ ਦੀ ਵੀਜ਼ਿਆਂ ਦੀ ਫਾਈਟ ਇਹੀ ਰਹਿੰਦੀ ਆ। ਉਹ ਕਹਿੰਦੇ ਕਿ ਨਹੀਂ, ਤੁਸੀਂ ਨਾ ਉਸ ਟੈਕਨੀਕਲ ਲੈਵਲ ਦੇ ਇੰਜੀਨੀਅਰ ਨਹੀਂ ਹੈਗੇ, ਸਾਨੂੰ ਹੋਰ ਜ਼ਿਆਦਾ ਟੈਕਨੀਕਲ ਇੰਜੀਨੀਅਰ ਚਾਹੀਦਾ ਹੈਗਾ। ਤੇ ਜਿੰਨੇ ਬੰਦੇ ਇੱਥੇ ਟੈਲੈਂਟ ਆ ਰਿਹਾ ਸੀਗਾ ਉਹ ਸਾਰਾ ਹਾਈਲੀ ਟੈਕਨੀਕਲ ਹੈਗਾ। ਉਹ ਜਿਹੜੀ ਵਰਕ ਫੋਰਸ ਹੈਗੀ ਆ ਸਿਲੀਕਨ ਵੈਲੀ ਕੰਪਨੀਆਂ ਨੂੰ, ਮਤਲਬ ਮੈਜੋਰਿਟੀ ਆਫ ਦਾ ਕੰਪਨੀ ਉੱਤੇ ਡਿਪੈਂਡੈਂਟ ਹੈਗੀਆਂ। ਹੁਣ ਜੇ ਤੁਸੀਂ ਗੱਲ ਉਹੀ ਹੈ ਕਿ ਜੇ ਤੁਸੀਂ ਉਹਨਾਂ ਨੂੰ ਕੰਪਨੀਜ਼ ਨੂੰ ਇਦਾਂ ਤੰਗ ਕਰੋਗੇ, ਉਹ ਆਪਸ਼ਨਸ ਨਹੀਂ ਦਓਗੇ। ਵੈਸੇ ਵੀ ਲੋਕੀ ਘਰੋਂ ਕੰਮ ਕਰ ਰਹੇ ਸੀ, ਕੰਪਨੀਜ਼ ਨੇ ਤਾਂ ਵੈਸੇ ਕਿਹਾ ਸੀ ਕਿ ਜਨਵਰੀ 1 ਤੋਂ ਹੀ ਆਪਾਂ ਖੋਲਣਾ ਹੈ ਨਾ, ਮੇਜਰ ਜਿਹੜੀ ਐਪਲ ਹੋ ਗਈ, ਗੂਗਲ ਹੋ ਗਈ, ਫੇਸਬੁੱਕ ਹੋ ਗਈ। ਉਹਨਾਂ ਨੂੰ ਨਹੀਂ ਕਰੋਗੇ, ਉਹ ਕੀ ਕਰੂਗੇ ਕਿ ਉਹ ਇੱਥੇ ਫਿਰ ਉਹ ਕਹੋਗੇ ਆਪਾਂ ਰਿਮੋਟ ਹਾਇਰ ਕਰ ਲਾਂਗੇ ਇੰਡੀਆ ਦੇ ਵਿੱਚ, ਚਾਈਨਾ ਦੇ ਵਿੱਚ। ਉਹ ਇੱਥੇ ਹਾਇਰ ਹੀ ਨਹੀਂ ਕਰੂਗੇ, ਕਿਉਂਕਿ ਵਰਕਰ ਜੇ ਹੈ ਹੀ ਨਹੀਂਗਾ, ਹਾਇਰ ਕਿਹਨੂੰ ਕਰੂਗੇ ਉਹ, ਹੈ ਨਾ। ਤੇ ਇਹ ਓਬਵੀਅਸਲੀ ਐਕਸਪੈਕਟਡ ਹੈਗਾ ਕਿ ਜਿਹੜਾ ਸਿਲੀਕਨ ਵੈਲੀ ਦਾ ਬਬਲ ਹੈ ਹੁਣ ਰੀਅਲ ਏਸਟੇਟ ਦਾ ਜਾਂ ਜਿੱਦਾਂ ਵੀ ਹੈ, ਪ੍ਰੈਡਿਕਸ਼ਨ ਹੀ ਕੀਤੀ ਜਾ ਸਕਦੀ ਹੈ ਕਿ ਜਦੋਂ ਇੰਨੇ ਸਾਰੇ ਵਰਕਰ ਆ ਜਿਹੜੇ ਹਾਈ ਪੇਇੰਗ ਜੌਬ ਸੀ ਉਹ ਤੁਸੀਂ ਲੈ ਲਓਗੇ ਤਾਂ ਇਹ ਇਫੈਕਟ ਤਾਂ ਹੋਊਗਾ ਹੀ। ਆਲਰੇਡੀ ਆਈ ਥਿੰਕ H1 ਵਾਲੇ ਤਾਂ ਪਹਿਲਾਂ ਹੀ ਬਹੁਤ ਦੁਵਿਧਾ ਦੇ ਵਿੱਚ ਹੁੰਦੇ ਆ, ਕਿਉਂਕਿ ਉਹਨਾਂ ਨੂੰ ਤਾਂ ਗ੍ਰੀਨ ਕਾਰਡ ਆਉਂਦਿਆਂ ਨੂੰ ਵੀ ਦਹਾਕਿਆਂ ਬੱਧੀ ਜਿਹੜਾ ਉਹ ਲੱਗ ਜਾਂਦਾ। ਤੇ ਅਜਿਹੀ ਸਿਚੁਏਸ਼ਨਸ ਦੇ ਵਿੱਚ ਉਹ ਮੁੜ ਵਾਪਸ ਪਲਾਇਨ ਬਾਰੇ ਵੀ ਜਿਹੜਾ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਸੋਚ ਸਕਦੇ ਆ ਵੀ ਮੁੜ ਉੱਥੇ ਹੀ ਜਿਹੜਾ ਉਹ ਚਲੇ ਜਾਈਏ। ਜਦੋਂ ਜੇ ਇੱਕ ਵਾਰੀ ਨਾ 2008 ਤੇ 9 ਤੇ 10 ਵਾਲਾ ਜਿਹੜਾ ਆਪਣਾ ਡਾਊਨਟਰਨ ਸੀ ਇਕੋਨਮੀ ਦੀ, ਉਦੋਂ ਵੀ ਇਦਾਂ ਦੇ ਲਾਅ ਪਾਸ ਹੋਏ ਸੀਗੇ। ਡਾਇਰੈਕਟਲੀ ਐਗਜ਼ੈਕਟਿਵ ਆਰਡਰ ਨਹੀਂ ਕੀਤਾ ਸੀਗਾ ਓਬਾਮਾ ਐਡਮਿਨਿਸਟ੍ਰੇਸ਼ਨ ਨੇ, ਕਾਫੀ ਸਾਰੇ ਵੀਜ਼ੇ ਉਹਨਾਂ ਨੇ ਰੋਕਣੇ ਸ਼ੁਰੂ ਕਰ ਦਿੱਤੇ ਸੀਗੇ ਇੰਡੀਆ ਜੀ। ਤੇ ਉਹਦੇ ਨਾਲ ਫਿਰ ਆਪਾਂ ਕੀ ਦੇਖਿਆ ਕਿ ਜਦੋਂ ਤੁਹਾਡਾ ਵਰਕਰ ਰੋਕ ਦਿੰਦੇ ਨੇ ਉਹ 4 ਮਹੀਨੇ 6 ਮਹੀਨੇ, ਹੁਣ ਕਈ ਜਿਹੜੀ ਕੰਪਨੀਜ਼ ਹੈਗੀਆਂ ਉਹ ਇੰਨੀ ਦੇਰ ਨਹੀਂ ਵੀ ਵੇਟ ਕਰਨਗੀਆਂ, ਰਾਈਟ। ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਲੈਣਾ, ਜਾਂ ਤਾਂ ਆਪਣੀ ਉਹ ਇੰਡਸਟਰੀਜ਼ ਰੀਆਰਗਨਾਈਜ਼ ਕਰਕੇ ਇੰਡੀਆ ਦੇ ਵਿੱਚ ਟੀਮ ਕ੍ਰੀਏਟ ਕਰ ਦੂਗੀਆਂ, ਜਾਂ ਫਿਰ ਉਹ ਬੰਦੇ ਨੂੰ ਹੁਣ ਕੋਈ 8 ਮਹੀਨੇ ਕਿਹੜਾ ਏਮਪਲੋਇਰ ਵੇਟ ਕਰੂਗਾ, ਤੁਸੀਂ ਦੱਸੋ ਕਿ ਤੂੰ ਇੰਨੀ ਦੇਰ ਕੋਈ ਕੰਮ ਵੇਟ ਤਾਂ ਨਹੀਂ ਕਰ ਸਕਦਾ। ਤੇ ਕਾਫੀ ਸਾਰੀ ਉਦੋਂ ਨਾ ਕਾਫੀ ਪ੍ਰੋਬਲਮ ਹੋਈ ਸੀ, ਕਾਫੀ ਸਲੋ ਡਾਊਨ ਆ ਗਿਆ ਸੀਗਾ ਇਹ ਉਹ ਪਾਲਿਸੀ ਕਰਕੇ ਇਹਨਾਂ ਦੇ। ਤੇ ਜਿਹੜਾ 1 ਸਾਲ 'ਚ ਇਕੋਨਮੀ ਰਿਕਵਰ ਕਰਨੀ ਸੀ ਉਹਨੂੰ 2-3 ਸਾਲ ਲੱਗ ਗਏ ਸੀਗੇ ਜ਼ਿਆਦਾ, ਕਿਉਂਕਿ ਵਰਕਰ ਫਿਰ ਜਦੋਂ ਆ ਹੀ ਨਹੀਂ ਸਕਦਾ 8 ਮਹੀਨੇ ਤਾਂ ਉਹ ਕਾਫੀ ਰਿਪਲਿੰਗ ਇਫੈਕਟ ਕ੍ਰੀਏਟ ਕਰ ਦਿੰਦਾ ਜੀ। ਸੋ ਇਹ ਵੀ ਦੱਸਦੀ ਜਾਈਏ ਆਪਾਂ ਜੀ ਵੀ ਇਹ ਲਾਗੂ ਅੱਜ ਰਾਤ ਤੋਂ ਹੋ ਜਾਣਾ ਹੈ, ਜਿਹੜੀ ਉਹਨਾਂ ਨੇ ਐਕਸਟੈਂਸ਼ਨ ਕੀਤੀ ਹੈਗੀ ਹੈ, ਰਾਈਟ। ਇਹ ਜੀ 12 ਵਜੇ AM ਈਸਟਰਨ ਟਾਈਮ ਆਲਰੇਡੀ ਲਾਗੂ ਹੋ ਚੁੱਕਿਆ ਐਜ਼ ਵੀ ਸਪੀਕ, ਤੁਸੀਂ ਜਦੋਂ ਸ਼ੋਅ ਸ਼ੁਰੂ ਕੀਤਾ ਜੀ। ਇੱਕ ਕੁਐਸਚਨ ਜ਼ਰੂਰ ਆ, ਬਾਰ-ਬਾਰ ਸੋਤੇ ਪੁੱਛ ਰਹੇ ਵੀ ਜਿਹੜੇ ਇੰਡੀਆ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਹੋਣੀਆਂ ਸੀਆਂ ਇਮੀਗ੍ਰੈਂਟ ਲਈ, ਉਹ ਤਾਂ ਬੰਦ ਹੀ ਰਹੂਗੀਆਂ ਫਿਰ ਦਸੰਬਰ ਤੱਕ, ਰਾਈਟ। ਹਾਂਜੀ, ਉਹ ਬੰਦ ਹੀ ਰਹੂਗੀਆਂ ਜੀ। ਤੇ ਕਈ ਜਣੇ ਪੁੱਛ ਰਹੇ ਸੀ ਵੀ ਜਿਨ੍ਹਾਂ ਦਾ ਇਸ ਟਾਈਮ ਉਹ ਚਲੋ ਅਮਰੀਕਾ 'ਚ ਹੀ ਆ, ਵਰਕ ਪਰਮਿਟ 'ਤੇ ਆ ਤੇ ਐਕਸਪਾਇਰ ਹੋਣ ਵਾਲਾ, ਤੇ ਉਹ ਰੀਨਿਊ ਦੇ ਲਈ ਉਹ ਪ੍ਰੋਸੈਸਿੰਗ ਚੱਲ ਰਹੀ ਆ। ਹਾਂਜੀ, ਜਿਹੜੇ US ਦੇ ਵਿੱਚ ਹੈਗੇ ਨਾ ਸਾਰੇ ਜਣੇ, ਜਿਹੜੀ ਵੀ ਐਪਲੀਕੇਸ਼ਨ ਹੈ ਤੁਸੀਂ ਆਰਾਮ ਨਾਲ ਫਾਈਲ ਕਰੋ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ।
ਹਾਂ ਜਲਦੀ ਕਰ ਲਓ, ਉਹਦਾ ਟਾਈਮ ਨਾ ਹੀ ਵੇਟ ਕਰੋ, ਕੋਈ ਪਤਾ ਨਹੀਂ ਇਹਨਾਂ ਦਾ। ਚਾਹੇ ਕਿਸੇ ਦੇ ਸਪਾਊਸ ਦੀ ਆ ਜਾਂ ਕੁਝ ਵੀ, ਉਹ ਅਪਲਾਈ ਕਰ ਸਕਦੇ ਜਿਹੜੇ ਯੂਐਸਏ 'ਚ ਅਪਲਾਈ ਹੈਗੇ। ਜ਼ਰੂਰ ਕਰ ਸਕਦੇ ਹੈਗੇ। ਸੋ ਜਿਨ੍ਹਾਂ ਦੇ ਹੁਣ ਵਿਚਾਰਿਆਂ ਦੇ ਵਿਆਹ ਹੋਏ ਆ, ਉਹ ਹੁਣ ਉੱਥੇ ਵੇਟ ਹੀ ਕਰਨੀ ਪਊਗੀ, ਇਹ ਸਾਲ ਤੱਕ ਤਾਂ ਕੋਈ ਪ੍ਰੋਸੈਸਿੰਗ ਨਹੀਂ ਉਹਨਾਂ ਦੀ। ਹਾਂਜੀ ਵੈਸੇ ਵੀ ਉਹਨਾਂ ਨੂੰ ਸਾਲ 1.5 ਸਾਲ ਦਾ ਪ੍ਰੋਸੈਸ ਸੀਗਾ, ਹੁਣ ਕਈਆਂ ਨੂੰ ਫਾਇਦਾ ਹੋ ਜਾਏਗਾ ਕਿਉਂਕਿ USCIS ਤਾਂ ਚੱਲ ਰਹੀ ਹੈਗੀ ਇੱਥੇ, ਹੈ ਨਾ। ਸਿਰਫ ਉਹਨਾਂ ਨੂੰ ਨੁਕਸਾਨ ਹੋਏਗਾ ਜਿਹੜੇ ਆਲਰੇਡੀ NVC ਤੋਂ ਪਾਰ ਹੋ ਚੁੱਕੇ ਸੀਗੇ, ਜਿਹੜੇ ਆਲਰੇਡੀ ਵੇਟ ਕਰ ਰਹੇ ਸੀਗੇ ਕਿ ਕਦੋਂ ਇੰਟਰਵਿਊ ਦੀ ਕਾਲ ਆਊਗੀ ਜਾਂ ਕਦੋਂ ਮੈਡੀਕਲ ਕਰਾਵਾਂਗੇ, ਉਹਨਾਂ ਨੂੰ ਜ਼ਿਆਦਾ ਨੁਕਸਾਨ ਹੈਗਾ। ਓਕੇ, ਸੋ ਇੱਕ ਵਾਰੀ ਫਿਰ ਕਲੀਅਰਲੀ ਜਿਹੜੇ ਦੱਸ ਦਿਓ ਵੀ ਕਿਹੜੇ ਲੋਕਾਂ ਦੇ ਉੱਤੇ ਇਸ ਦਾ ਡਾਇਰੈਕਟ ਇਫੈਕਟ ਹੈਗਾ ਤੇ ਕਿਹੜੇ ਲੋਕ ਇਸ ਦੇ ਵਿੱਚੋਂ ਜਿਹੜੇ ਐਗਜ਼ੈਂਪਟ ਹੈਗੇ ਨੇ, ਕਿਉਂਕਿ ਆਪਾਂ ਦੇਖਦੇ ਹਾਂ ਵੀ ਆਪਣੇ ਸਾਰੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਟ ਸਰਕਮਸਟੈਂਸ ਬਣ ਜਾਂਦੇ ਨੇ ਇੱਦਾਂ ਜੀ। ਸਭ ਤੋਂ ਪਹਿਲਾਂ ਜੀ ਜਿਹੜੇ ਵਰਕ ਵੀਜ਼ੇ ਵਾਲੇ ਹੈਗੇ, ਜਿਹੜੇ ਮੇਨ ਵਰਕ ਵੀਜ਼ੇ ਵਾਲੇ ਹੈਗੇ H1B ਤੇ L1 ਵੀਜ਼ਾ, H2 ਵੀਜ਼ਾ ਤੇ J ਵੀਜ਼ਾ, ਇਹ ਜਿਹੜੇ 4 ਕੈਟੇਗਰੀਆਂ ਹੈਗੀਆਂ, ਇਹ ਡਾਇਰੈਕਟਲੀ ਇਹਨਾਂ ਨੇ ਟਾਰਗੇਟ ਕੀਤੀਆਂ ਹੈਗੇ ਇਹਦੇ ਥੱਲੇ। ਜਿਹੜੇ ਬੰਦੇ ਇਹਨਾਂ ਨੇ ਐਗਜ਼ੈਂਪਟ ਜਿਹੜੇ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਜਨਰਲ ਜਿਹੜਾ ਇਮੀਗ੍ਰੇਸ਼ਨ ਬੈਨ ਲਗਾਇਆ ਸੀਗਾ 60 ਦਿਨਾਂ ਦਾ ਸਾਰੇ ਨਾਨ ਇਮੀਗ੍ਰੈਂਟ ਤੇ, ਉਹ ਬੈਨ ਵੀ ਇਹਨਾਂ ਨੇ ਕੰਟੀਨਿਊ ਰੱਖਿਆ ਹੈਗਾ। ਤੇ ਐਗਜ਼ੈਂਪਸ਼ਨ ਜਿਹੜੀਆਂ ਇਹਨਾਂ ਨੇ ਕ੍ਰੀਏਟ ਕੀਤੀਆਂ ਕਿ ਇਹਨਾਂ ਤੇ ਲਾਗੂ ਨਹੀਂ ਹੁੰਦਾ, ਜਿਹੜੇ ਗ੍ਰੀਨ ਕਾਰਡ ਹੋਲਡਰ ਨੇ, ਸਿਟੀਜ਼ਨ ਨੇ, ਉਹ ਆਰਾਮ ਨਾਲ ਆ ਸਕਦੇ ਨੇ। ਜਿਹੜੇ US ਸਿਟੀਜ਼ਨ ਦੇ ਬੱਚੇ ਤੇ ਚਿਲਡਰਨ ਹੈਗੇ ਨੇ, ਉਹ ਆ ਸਕਦੇ ਨੇ। ਟੈਂਪਰੇਰੀ ਲੇਬਰ, ਫੂਡ ਸਪਲਾਈ ਦੇ ਬਿਜ਼ਨਸ ਜਿਹੜੀ ਕੰਮ ਕਰਦੀ ਹੈ, ਉਹ ਆ ਸਕਦੀ ਹੈ। ਤੇ ਹੋਰ ਇਹਨਾਂ ਨੇ ਦੱਸਿਆ ਇੱਕ ਕੈਟੇਗਰੀ ਕ੍ਰੀਏਟ ਕੀਤੀ ਹੈ ਕਿ ਜਿਹੜੇ ਵੀ ਬੰਦੇ ਨੈਸ਼ਨਲ ਇੰਟਰਸਟ ਨੂੰ ਬੈਨੀਫਿਟ ਕਰਦੇ ਨੇ US ਦੇ, ਉਹ ਆ ਸਕਦੇ ਨੇ। ਨੈਸ਼ਨਲ ਇੰਟਰਸਟ ਨੂੰ ਕੌਣ ਬੈਨੀਫਿਟ ਕਰਦਾ ਹੈ? ਜਿਹੜੇ ਡਿਫੈਂਸ 'ਚ ਕੰਮ ਕਰੂਗੇ, ਮੈਡੀਸਨ ਦੀ ਲਾਈਨ 'ਚ ਕੰਮ ਕਰਦੇ ਨੇ, ਮੈਡੀਕਲ ਕੇਅਰ, ਕਰੋਨਾ ਪੇਸ਼ੈਂਟਸ ਨੂੰ ਡੀਲ ਕਰਦੇ ਨੇ, ਜਾਂ ਜਿਹੜੇ ਫਿਰ ਇਹਨਾਂ ਦੀ ਇਕਨੋਮਿਕ ਜਿਹੜੀ ਰਿਕਵਰੀ ਹੈ ਉਹਨੂੰ ਵਧਾਉਣ ਦੇ ਵਿੱਚ ਹੈਲਪ ਕਰਨਗੇ। ਇਹ ਵਾਲੇ ਜਿਹੜੇ ਵਰਕਰਸ ਹੈਗੇ ਨੇ, ਵੀਜ਼ਾ ਹੋਲਡਰਸ ਹੈਗੇ ਨੇ, ਇਹ ਆ ਸਕਦੇ ਨੇ ਜੀ। ਜਦੋਂ ਆਪਾਂ ਆਖਦੇ ਹਾਂ ਆ ਸਕਦੇ ਨੇ, ਵੀ ਬਸ਼ਰਤੇ ਉਹਨਾਂ ਦੇ ਕੋਲ ਆਲਰੇਡੀ ਉਹਨਾਂ ਦੀ ਉਹ ਪ੍ਰੋਸੈਸਿੰਗ ਡਨ ਹੋ ਚੁੱਕੀ ਹੋਵੇ ਜਾਂ ਇਨ ਪ੍ਰੋਸੈਸ ਵੀ ਹੋਣ। ਉਹਨਾਂ ਦੇ ਵਾਸਤੇ ਇਹਨਾਂ ਨੇ ਕਿਹਾ ਹੈਗਾ ਐਗਜ਼ੈਕਟਿਵ ਆਰਡਰ ਦੇ ਵਿੱਚ ਕਿ ਉਹ ਕੇਸ ਬਾਈ ਕੇਸਿਸ ਵੀਜ਼ਾ ਅਪਲਾਈ ਕਰ ਸਕਦੇ ਨੇ। ਅੱਛਾ, ਪਰ ਨਾਲੇ ਕਹਿੰਦੇ ਕੌਂਸੂਲੇਟ ਬੰਦ ਨੇ, ਇੰਟਰਵਿਊਜ਼ ਵਗੈਰਾ ਹੋਣੀਆਂ ਨਹੀਂ, ਤੇ ਫਿਰ ਉਹ ਪ੍ਰੋਸੈਸਿੰਗ ਕਰ ਦੇਣਗੇ ਇੱਦਾਂ। ਇਹ ਲੋਕਾਂ ਨੂੰ ਫਿਰ ਇਹ ਭੁਲੇਖੇ 'ਚ ਹੀ ਪਾ ਕੇ ਰੱਖਿਆ। ਐਗਜ਼ੈਕਟਲੀ ਜਿੱਦਾਂ ਤੁਹਾਨੂੰ ਦੱਸਿਆ ਕਿ ਪਿਛਲੀ ਵਾਰੀ ਕਹਿੰਦੇ ਸੀਗੇ ਕਿ ਜਿਹੜੇ US ਸਿਟੀਜ਼ਨ ਦੇ ਸਪਾਊਸ ਆਉਣ ਤੇ ਬੈਨ ਨਹੀਂ ਲੱਗੂਗਾ, ਪਰ ਹੁਣ ਸਾਡੇ ਕਿੰਨੇ ਜਣਿਆਂ ਨੇ ਕਾਲ ਕੀਤੀ, ਸਾਨੂੰ ਦੱਸਿਆ ਕਿ ਸਾਡਾ ਕੋਈ ਕਾਲ ਨਹੀਂ ਆਈ, ਕੁਝ ਨਹੀਂ ਆਇਆ, ਬਸ ਤੇ ਜੀ ਬਿਲਕੁਲ। ਸੋ ਪੋਲੀਟੀਕਲ ਅਸਾਈਲਮ ਵਾਲੇ ਮੈਂ ਜੀ ਪੜ੍ਹਦਾ, ਕਿਤੇ ਲਿਖ ਰਿਹਾ ਵੇ ਪੋਲੀਟੀਕਲ ਅਸਾਈਲਮ ਬੰਦ ਹੋ ਰਿਹਾ, ਕਿਤੇ ਜਿੱਦਾਂ ਮੈਂ ਹੁਣ ਪੱਕਾ ਨਹੀਂ ਪਤਾ, ਤੁਸੀਂ ਲਾਇਰ ਆ, ਤੁਸੀਂ ਦੱਸੋਗੇ, ਕਿਤੇ ਲਿਖ ਰਹੇ ਆ ਵੀ ਜਦੋਂ ਤੱਕ ਤੁਹਾਡਾ ਕੇਸ ਅਪਰੂਵ ਨਹੀਂ ਹੋਣਾ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ। ਉਹ ਜ਼ਰੂਰ, ਕਿਉਂਕਿ ਆਪਣੇ ਬਹੁਤ ਸਾਰੇ ਪੰਜਾਬੀ ਜਿਹੜੇ ਉਹਨੇ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਜਾਂ ਕੀਤਾ ਹੈਗਾ। ਦੇਖੋ ਜੀ ਕੀ ਸੀਗਾ ਕਿ ਇਹਨਾਂ ਨੇ ਜਿਹੜਾ ਅਸਾਈਲਮ ਬੈਨ ਵਾਲਾ ਇਹਨਾਂ ਨੇ ਹੁਣੇ ਪਿਛਲੇ ਹਫ਼ਤੇ ਇਹਨਾਂ ਦੀ ਨਿਊਜ਼ ਸੀਗੀ, ਉਹ ਇਹ ਸੀਗੀ ਕੀ ਕਹਿੰਦੇ ਸੀਗੇ ਕਿ ਮੈਕਸੀਕੋ ਤੋਂ ਉੱਥੇ ਰਹਿ ਕੇ ਉੱਥੇ ਹੀ ਅਪਲਾਈ ਕਰੋ, ਹੈ ਨਾ, ਕਿ ਜਿਹੜੇ ਨਵੇਂ ਬਾਰਡਰ ਤੋਂ ਇਨਟੇਕ ਆ ਰਹੇ ਸੀ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ ਜੀ। ਜਿਹੜੇ ਫਿਰ ਕਈ ਕੰਟਰੀਜ਼ ਚੋਂ ਪਾਸ ਹੋ ਕੇ ਆਏ ਸੀਗੇ, ਐਲ ਸੈਲਵਾਡੋਰ, ਗੁਆਟੇਮਾਲਾ, ਹੋਂਡੂਰਸ, ਉਹ ਲਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਉਂਕਿ ਇਹ ਕੰਟਰੀਜ਼ ਅਸਾਈਲਮ ਦਿੰਦੀਆਂ ਹੈਗੀਆਂ, ਉਹ ਕਹਿੰਦੇ ਕਿ ਜਿਹੜੇ ਇੱਥੋਂ ਲੰਘ ਕੇ ਆਏ ਆ ਪਹਿਲਾਂ, ਇੱਥੇ ਆਉਣ ਲਈ ਤੁਹਾਨੂੰ ਉੱਥੋਂ ਅਸਾਈਲਮ ਫਾਈਲ ਕੀਤਾ ਹੋਣਾ ਚਾਹੀਦਾ, ਡਿਨਾਈ ਹੋਣਾ ਚਾਹੀਦਾ, ਇੱਦਾਂ ਦਾ ਲਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਠੀਕ ਹੈ। ਤੀਸਰਾ ਸੀਗਾ ਕਿ ਉਹ ਜਿਹੜੇ ਮੈਕਸੀਕੋ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਨੇ, ਉਹਨੂੰ ਕਹਿੰਦੇ ਇਹਨਾਂ ਨੇ ਕਿਹਾ ਸੀਗਾ ਕਿ ਐਲ ਸੈਲਵਾਡੋਰ ਜਾ ਕੇ ਤੁਸੀਂ ਅਸਾਈਲਮ ਅਪਲਾਈ ਕਰ ਸਕਦੇ ਹੋ, ਉੱਥੇ ਰਹਿ ਸਕਦੇ ਹੋ। ਇਹਨਾਂ ਨੇ ਉਹ ਕੰਟਰੀਜ਼ ਨਾਲ ਡੀਲ ਕਰ ਰਹੇ ਨੇ ਕਿ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਇਹਨਾਂ ਨੂੰ ਤੁਸੀਂ ਅਸਾਈਲਮ ਅਪਰੂਵ ਕਰ ਦਿਓ ਇੱਥੇ ਜੀ। ਮਤਲਬ ਉਹ ਕੰਟਰੀਆਂ ਨਾਲ ਅੰਦਰ ਲੈਵਲ ਤੇ ਡੀਲ ਬਣਾ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਇੱਥੇ ਗ੍ਰਾਂਟ ਕਰ ਦਿਓ, ਤਾਂ ਕਿ ਫਿਰ ਜਦੋਂ ਇੱਥੇ ਆਉਗੇ, ਕਿਉਂਕਿ ਅਸਾਈਲਮ ਦੇ ਵਿੱਚ ਸਵਾਲ ਹੁੰਦਾ ਕਿ ਤੁਸੀਂ ਕਿਤੇ ਹੋਰ ਤਾਂ ਨਹੀਂ ਅਸਾਈਲਮ ਕੀਤਾ, ਤੁਸੀਂ ਕਿਤੇ ਹੋਰ ਤਾਂ ਨਹੀਂ ਰਹਿ ਸਕਦੇ ਹੋ। ਇਹ ਉਹ ਪ੍ਰੋਵੀਜ਼ਨ ਨੂੰ ਟਾਰਗੇਟ ਕਰ ਰਹੇ ਨੇ ਕਿ ਜੇ ਕਿਸੇ ਦਾ ਇੱਦਾਂ ਸਾਬਤ ਹੋ ਜਾਂਦਾ ਕਿ ਉਹ ਕਿਤੇ ਹੋਰ ਰਹਿ ਸਕਦੇ ਨੇ, ਉਹਨੂੰ ਅਸਾਈਲਮ ਫਿਰ ਇਹ ਡਿਨਾਈ ਕਰੂਗੇ ਇੱਥੇ। ਕੀ ਕਰ ਰਿਹਾ ਇਸ ਹਿਸਾਬ ਨਾਲ। ਹਾਂਜੀ, ਤੇ ਜਿਹੜਾ ਅਜੇ 150 ਤੇ 180 ਦਿਨ ਵਾਲਾ ਰੂਲ ਹੈਗਾ, ਫਿਲਹਾਲ ਜਿਹੜੇ ਬੰਦੇ ਆਲਰੇਡੀ ਇੱਥੇ ਹੈਗੇ ਨੇ ਉਹ ਆਰਾਮ ਨਾਲ ਆਪਣਾ ਅਸਾਈਲਮ ਫਾਈਲ ਕਰਨ। ਜਦੋਂ ਉਹਨਾਂ ਦਾ 150 ਦਿਨ ਹੁੰਦੇ ਨੇ ਉਹ ਵਰਕ ਪਰਮਿਟ ਫਾਈਲ ਕਰਨ। USCIS ਅਜੇ ਐਪਲੀਕੇਸ਼ਨਸ ਐਕਸੈਪਟ ਕਰ ਰਹੀ ਹੈ। ਜਦੋਂ USCIS ਕਹੂਗੀ ਕਿ ਉਹਨਾਂ ਦੀ ਵੈਬਸਾਈਟ ਤੇ ਆਊਗਾ ਕਿ ਅਸੀਂ ਨਹੀਂ ਐਪਲੀਕੇਸ਼ਨਸ ਐਕਸੈਪਟ ਕਰਾਂਗੇ, ਉਦੋਂ ਆਪਾਂ ਮੰਨ ਸਕਦੇ ਹਾਂ ਕਿ ਹਾਂਜੀ ਵਰਕ ਪਰਮਿਟ 'ਚ ਕੋਈ ਪ੍ਰੋਬਲਮ ਹੈਗੀ। ਫਿਲਹਾਲ ਕੋਈ ਇੱਦਾਂ ਦੀ ਡੈਕਲੇਰੇਸ਼ਨ, ਕੋਈ ਇੱਦਾਂ ਦਾ ਲਾਅ ਨਹੀਂ ਬਣਾਇਆ ਇਹਨਾਂ ਨੇ। ਜੀ ਬਿਲਕੁਲ। ਸੋ ਬਹੁਤ ਜਗਵੀਰ ਜੀ ਧੰਨਵਾਦ, ਥੈਂਕ ਯੂ। ਸ਼ਨੀਚਰਵਾਰ ਸਵੇਰੇ ਜਿਹੜਾ ਹੋਰ ਡਿਟੇਲ 'ਚ ਆਪਾਂ ਸਵੇਰ ਨੂੰ ਸ਼ਨੀਚਰਵਾਰ ਨੂੰ 9 ਤੋਂ 10 ਵਜੇ ਡਿਟੇਲ 'ਚ ਗੱਲਬਾਤ ਕਰਾਂਗੇ। ਜੀ ਬਿਲਕੁਲ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ। ਸੋ ਅੱਜ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ, ਕਾਲਸ ਜਿਹੜੀਆਂ ਆਪਾਂ ਨਹੀਂ ਸੀ ਇਸ ਦੇ ਬਾਬਤ ਜਿਹੜੀਆਂ ਉਹ ਲੈ ਸਕਣੀਆਂ, ਕਿਉਂਕਿ ਉਹ ਵੀ ਬਿਜ਼ੀ ਨੇ ਆਪਣੇ ਸਮੇਂ ਦੇ ਵਿੱਚ, ਉਹਨਾਂ ਨੇ ਸਮਾਂ ਕੱਢ ਕੇ
ਜਿਹੜੇ ਇਸ ਦੇ ਬਾਰੇ ਪ੍ਰੋਕਲੇਮੇਸ਼ਨ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਕਰੋਨਾ ਦੀ ਆੜ ਦੇ ਵਿੱਚ ਇਸ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਮੀਗ੍ਰੇਸ਼ਨ ਦੇ ਉੱਤੇ ਸ਼ਿਕੰਜਾ ਦਿੱਤਾ ਆ ਕੱਸ। ਇਹ ਜਿਹੜਾ ਹੈਗਾ ਆ ਮੇਨ ਇਸ ਦੇ ਵਿੱਚ ਗੱਲ। ਸੋ ਬਹੁਤ ਸਾਰੇ ਲੋਕ ਇਸ ਦੇ ਵਿੱਚ ਰਗੜ ਹੋ ਜਾਣੇ ਨੇ। ਬਹੁਤ ਸਾਰੇ ਲੋਕਾਂ ਦਾ ਜਿਹੜਾ ਰਗੜ ਤੋਂ ਮੇਰਾ ਭਾਵ ਆ ਵੀ ਡਿਲੇ ਹੋ ਜਾਣਾ ਆ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਡਿਲੇ ਆ। 6 ਮਹੀਨੇ ਤੁਸੀਂ ਦੇਖੋ 6 ਮਹੀਨੇ ਕੀ ਹੁਣ ਮਾਰਚ ਤੋਂ ਹੀ ਆਲਮੋਸਟ ਬਹੁਤ ਘੱਟ ਕਾਰਵਾਈ ਜਿਹੜੀ ਉਹ ਹੋ ਰਹੀ ਹੈ, ਜਿਹੜੇ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਇੰਤਜ਼ਾਰ ਕਰ ਰਹੇ ਆ ਆਪਣੇ ਜਿਹੜੀ ਇਮੀਗ੍ਰੇਸ਼ਨ ਦਾ। ਇਹ ਜਿਹੜੇ 8-9 ਮਹੀਨੇ ਕੰਮ ਜਦੋਂ ਨਾ ਹੀ ਹੋਊਗਾ, ਕੋਈ ਪ੍ਰੋਸੈਸਿੰਗ ਨਹੀਂ ਹੋਊਗੀ, ਤੁਸੀਂ ਦੇਖੋ ਵੀ ਬੈਕਲੌਗ ਜਿਹੜਾ ਆ ਉਹ ਕਿੱਥੇ ਦਾ ਕਿੱਥੇ ਪਹੁੰਚ ਜਾਣਾ ਆ। ਸੋ ਪਿੱਛੇ ਜਿਹੜਾ ਖਾਪਾ ਆ ਉਹ ਵੱਧਦਾ ਹੀ ਜਿਹੜਾ ਉਹ ਜਾਣਾ ਹੈਗਾ ਆ। ਜਿਹੜਾ ਇਹ ਸਾਰਾ ਕੁਝ ਇਸ ਟਾਈਮ ਚੱਲ ਰਿਹਾ ਆ, ਚਾਹੇ ਕੋਈ ਇਸ ਨੂੰ ਇਲੈਕਸ਼ਨ ਇਸ਼ੂਜ਼ ਦੇ ਵਿੱਚ ਆਪਣੇ ਵੋਟਰਸ ਨੂੰ ਭਰਮਾਉਣ ਦੀ ਜਿਹੜੀ ਉਹ ਗੱਲ ਆਖੇ, ਤੇ ਜਾਂ ਫਿਰ ਇਹ ਆਪਾਂ ਕਹਿ ਸਕਦੇ ਵੀ ਪਹਿਲੇ ਦਿਨ ਤੋਂ ਇਹਨਾਂ ਦੀ ਨੀਤ ਹੀ ਇਸ ਪਾਸੇ ਨੂੰ ਸੀਗੀ ਇਸ ਐਡਮਿਨਿਸਟ੍ਰੇਸ਼ਨ ਦੀ ਵੀ ਆਪਾਂ ਇਮੀਗ੍ਰੇਸ਼ਨ ਨੂੰ ਜਿਹੜੀ ਉਹ ਰੋਕਣਾ ਹੀ ਰੋਕਣਾ। ਇਲੀਗਲ ਦੇ ਤਾਂ ਦਿਵਾਲੇ ਪਹਿਲੇ ਦਿਨ ਤੋਂ ਹੀ ਸੀਗੇ, ਤੇ ਆਪਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਸੀਗੇ ਵੀ ਜਿਹੜੇ ਲੀਗਲ ਇਮੀਗ੍ਰੇਸ਼ਨ ਆ ਉਸ ਦੇ ਰਾਹ ਲੱਭਦੇ ਫਿਰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਨੂੰ ਆਪਾਂ ਸਲੋ ਡਾਊਨ ਕਰੀਏ, ਘਟਾ ਦਈਏ। ਇਹ ਜਿੰਨੀਆਂ ਪ੍ਰੋਕਲੇਮੇਸ਼ਨਸ ਜਿੱਦਾਂ ਦੇ ਨਵੇਂ ਆਦੇਸ਼ ਆ ਰਹੇ ਆ, ਇਹ ਸਾਰੀ ਲੀਗਲ ਇਮੀਗ੍ਰੇਸ਼ਨ ਆ। ਇਹਦੇ ਵਿੱਚ ਕੋਈ ਇਹਦੇ ਵਿੱਚ ਬੈਡ ਥਿੰਗ ਥੋੜ੍ਹੀ ਹੈਗੀ ਆ ਵੀ ਕੋਈ ਇਲੀਗਲ ਤਰੀਕੇ ਨਾਲ ਕੋਈ ਨਹੀਂ ਆ ਰਿਹਾ, ਕੋਈ ਬਲੱਡ ਰਿਲੇਸ਼ਨ ਦੇ ਜ਼ਰੀਏ ਆ ਰਿਹਾ, ਕੋਈ ਕਿਸੇ ਤਰੀਕੇ ਦੇ ਨਾਲ ਆ ਰਿਹਾ ਆ। ਪਰ ਪਬਲਿਕ ਹੈਲਥ ਦਾ ਕੋਵਿਡ-19 ਦਾ ਸਹਾਰਾ ਲੈਂਦੇ ਹੋਏ ਇਹਨਾਂ ਨੇ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਵੀ ਇੱਕ ਹਿਸਾਬ ਦੇ ਨਾਲ ਚੱਕਾ ਜਾਮ ਜਿਹੜਾ ਆ ਉਹਨਾਂ ਨੇ ਪੂਰੀ ਤਰ੍ਹਾਂ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਹੈਗੀ ਆ। ਐਕਸੈਪਸ਼ਨਾਂ ਜਿਹੜੀਆਂ ਹਰਜੋਤ ਸਿੰਘ ਜੀ ਰੱਖੀਆਂ ਨੇ, ਆ ਸਕਦੇ ਨੇ, ਇੱਦਾਂ ਹੋ ਸਕਦਾ, ਪਰ ਉੱਥੇ ਕੌਂਸੂਲੇਟ ਕੋਈ ਖੁੱਲ੍ਹਾ ਨਹੀਂ, ਉੱਥੇ ਕੰਮ ਜਿਹੜਾ ਕੋਈ ਹੋ ਨਹੀਂ ਰਿਹਾ। ਸੋ ਉਹਨਾਂ ਨੂੰ ਬਸ ਇਹ ਆ ਵੀ ਭਰਮਾ ਕੇ ਆਪਾਂ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਉੱਥੇ ਜਿਹੜੇ ਲੋਕਾਂ ਨੂੰ ਰੱਖਿਆ ਹੋਇਆ ਆ। ਸੋ ਆਉਣ ਵਾਲਾ ਸਮਾਂ ਪਤਾ ਨਹੀਂ ਕਿੱਦਾਂ ਦਾ ਆ, ਪਰ ਹਾਲ ਦੀ ਘੜੀ ਇਮੀਗ੍ਰੇਸ਼ਨ ਦਾ ਚੱਕਾ ਜਾਮ ਜਿਹੜਾ ਆ ਉਹ ਕਿਤੇ ਨਾ ਕਿਤੇ ਸਮਾਂ ਇਮੀਗ੍ਰੇਸ਼ਨ ਵਾਲਾ ਮਾੜਾ ਹੀ ਲੱਗਦਾ। ਹਾਲ ਦੀ ਘੜੀ ਜਿਹੜਾ ਬਾਹਰੋਂ ਜਿਹੜੇ ਆ ਰਹੇ ਆ, ਜਿਹੜੇ ਤਾਂ ਇੱਥੇ ਹੈਗੇ ਉਹ ਖੁਸ਼ਕਿਸਮਤ ਸਮਝੋ ਆਪਣੇ ਆਪ ਨੂੰ ਵੀ ਵਧੀਆ ਆ, ਸਾਰਾ ਕੁਝ ਠੀਕ ਚੱਲ ਰਿਹਾ ਆ। ਅਦਰਵਾਈਜ਼ ਤਾਂ ਸਿਚੁਏਸ਼ਨ ਜਿਹੜੀ ਕਾਫੀ ਸੈਡ ਜਿਹੜੀ ਸਿਚੁਏਸ਼ਨ ਆ, ਡਿਲੇ ਵਾਲੀ ਤੇ ਲੇਟ ਲਤੀਫ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਬਣਦੀ ਜਾ ਰਹੀ ਹੈਗੀ। ਇੱਕ ਕੁਐਸਚਨ ਬਹੁਤ ਜ਼ਰੂਰੀ ਆ ਵੀ ਬਹੁਤ ਸਾਰੇ ਆਪਾਂ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਸਰੋਤੇ ਉਹ ਪੁੱਛਦੇ ਵੀ ਇੰਡੀਆ ਤੋਂ ਫਲਾਈਟਾਂ ਕੁਛ ਆਈਆਂ ਵੀ ਸੀ, ਜਿਹੜੇ ਬੰਦੇ ਭਾਰਤ ਮਿਸ਼ਨ ਚੱਲ ਰਿਹਾ ਨਾ USA ਵਾਲਿਆਂ ਨੇ ਅੱਜ ਕਹਿ ਦਿੱਤਾ ਉਹਨਾਂ ਨੂੰ ਵੀ ਇਹ ਤੁਸੀਂ ਧੱਕਾ ਕਰ ਰਹੇ, ਐਸੇ ਤੁਸੀਂ ਬਹੁਤ ਲੁੱਟ ਰਹੇ। ਸੋ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਹਿ ਦਿੱਤਾ ਵੀ ਜਿਸ ਤਰੀਕੇ ਨਾਲ ਏਅਰ ਇੰਡੀਆ ਆਪਰੇਸ਼ਨ ਕਰ ਰਹੀ ਹੈਗੀ ਆ ਚਾਰਟਰ ਫਲਾਈਟਸ ਦੇ ਨਾਮ ਦੇ ਥੱਲੇ, ਇਹ ਕੰਪੀਟੀਟਿਵ ਡਿਸਐਡਵਾਂਟੇਜ ਆ US ਏਅਰਲਾਈਨਸ ਦੀ। US ਏਅਰਲਾਈਨਸ ਨਾਲ ਧੱਕਾ ਆ। ਸੋ ਇਹ ਕਹਿੰਦੇ ਵੀ ਇਹ ਬੰਦ ਹੋਣੀਆਂ ਚਾਹੀਦੀਆਂ ਆ। ਸੋ ਲੱਗਦਾ ਵੀ ਜਾਂ ਤਾਂ ਫਿਰ ਅਮਰੀਕਾ ਵਾਲੀਆਂ ਏਅਰਲਾਈਨ ਨੂੰ ਅਲਾਉ ਕਰੂਗੇ ਤੇ ਜਾਂ ਫਿਰ ਉਹ ਬੰਦ ਹੋਊਗੀਆਂ। ਬਿਲਕੁਲ, ਉਹਨਾਂ ਨੇ ਗੱਲ ਇਹ ਆ ਨਾ ਵੀ ਉੱਥੇ ਉਹਨਾਂ ਨੇ ਚੰਗਾ ਜਿਹੜਾ ਕਹਿ ਲਓ ਵੀ ਭੁੱਖ ਖਿਲਾਰੀ ਹੈ ਏਅਰ ਇੰਡੀਆ ਵਾਲਿਆਂ ਨੇ। ਬੜੇ ਲੋਕ ਕਾਲ ਕਰਕੇ ਤੰਗ ਪਰੇਸ਼ਾਨੀ ਦਾ ਦੱਸਦੇ ਆ। ਸਵਾ ਲੱਖ ਰੁਪਈਏ ਦੀ ਜਿਹੜੀ ਆ ਉੱਥੇ ਟਿਕਟਾਂ ਜਿਹੜੀਆਂ ਲੋਕਾਂ ਨੂੰ ਉੱਥੇ ਖਰੀਦਣੀਆਂ ਪੈ ਰਹੀਆਂ ਨੇ। ਉੱਤੋਂ ਜਿਹੜੇ ਕੋਈ ਏਜੰਟ ਦੇ ਥਰੂ ਜਾ ਰਹੇ ਆ ਉਹ ਵਿੱਚ ਆਪਣਾ ਵੱਖਰਾ ਰਗੜਾ ਜਿਹੜਾ ਉਹ ਲਾਈ ਜਾਂਦੇ ਆ। ਸੋ ਭਾਈ ਜਿੰਨੇ ਵੀ ਜਾਣਿਆਂ ਨੇ ਆਉਣਾ ਹੈਗਾ ਆ ਉੱਧਰੋਂ ਬਹੁਤ ਹੀ ਜ਼ਿਆਦਾ ਜਿਹੜਾ ਆ ਵੀਰ ਜੀ ਧਿਆਨ ਦੇ ਨਾਲ ਸਾਰੇ ਜਾਣੇ ਜਿਹੜੇ ਉਹ ਦੇਖ ਕੇ ਆਓ। ਅਤੇ ਜੇ ਵਾਕਿਆ ਇਹ ਫਲਾਈਟਾਂ ਹੁਣ ਫਿਰ ਬੰਦ ਹੋ ਜਾਂਦੀਆਂ ਤਾਂ ਬਹੁਤ ਜ਼ਿਆਦਾ ਨੂੰ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਅਤੇ ਸਟੈਪ ਪ੍ਰੋਗਰਾਮ ਜਾਂ ਉਹ ਜਿਹੜੇ ਪ੍ਰੋਗਰਾਮ ਘੱਟੋ ਘੱਟ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਜਿਹੜੇ ਸਿਟੀਜ਼ਨ ਹਰਜੋਤ ਸਿੰਘ ਜੀ ਇੱਦਾਂ ਲੱਗਦਾ ਵੀ ਜੇ ਸਿਚੁਏਸ਼ਨ ਬਣਨ ਵਾਲੀ ਹੈ ਤਾਂ ਬਾਅਦ 'ਚ ਗ੍ਰੀਨ ਕਾਰਡ ਹੋਲਡਰਾਂ ਦਾ ਵੀ ਕੰਮ ਜਿਹੜਾ ਉਹ ਪਿੱਛੇ ਚੱਲ ਜਾਣਾ ਹੈ। ਉਹਨਾਂ ਨੇ ਪਹਿਲੋਂ ਫਿਰ ਸਿਰਫ ਸਿਟੀਜ਼ਨਾਂ ਦੇ ਉੱਤੇ ਹੀ ਜਿਹੜਾ ਉਹ ਜ਼ੋਰ ਲਾਉਣਾ ਆ। ਆਪਾਂ ਤਕਰੀਬਨ ਮਾਰਚ ਤੋਂ ਦੱਸ ਰਹੇ ਹਾਂ ਜਦੋਂ ਤੋਂ ਇਹ ਸਟੈਪ ਪ੍ਰੋਗਰਾਮ ਚਾਲੂ ਹੋਇਆ ਆ। ਬਹੁਤ ਸਾਰੇ ਲੋਕ ਇਹ ਸੋਚ ਰਹੇ ਸੀ ਵੀ ਸ਼ਾਇਦ ਜੂਨ ਜੁਲਾਈ ਦੇ ਵਿੱਚ ਜਾ ਕੇ ਸਾਰਾ ਕੁਝ ਨਾਰਮਲ ਹੋ ਜਾਣਾ, ਓਪਨ ਹੋ ਜਾਣਾ, ਪਰ ਸਥਿਤੀ ਜਿਹੜੀ ਆ ਉਹ ਕੁਝ ਹੋਰ ਹੀ ਜਿਹੜੀ ਇਸ ਟਾਈਮ ਬਣ ਚੁੱਕੀ ਹੋਈ ਆ। ਕਿਉਂਕਿ ਹੁਣ ਇਹ ਦੇਖੋ ਵੀ ਚਾਈਨਾ ਦਾ ਤਾਂ ਅਮਰੀਕਾ ਦਾ ਪਹਿਲਾਂ ਮਾਹੌਲ ਗਰਮਾਇਆ, ਹੁਣ ਇੰਡੀਆ ਦਾ ਤਾਂ USA ਦਾ ਵੀ ਹੋਣਾ ਆ। ਕਿਉਂਕਿ ਇੱਕ ਤਾਂ ਇੰਡੀਆ ਦੀ ਸਰਕਾਰ ਵੀ ਹੁਣ ਕਾਫੀ ਤੜਫੂਗੀ, ਕਹਿੰਦੇ 5.5 ਲੱਖ ਲੋਕਾਂ 'ਤੇ ਅਸਰ ਪੈਣਾ ਹੈ ਇਹ ਗ੍ਰੀਨ ਜਿਹੜਾ H1B ਵੀਜ਼ੇ ਵਾਲੇ ਜਿਹੜੇ ਹੋਰ L1 ਜਿਹੜੇ ਇੱਦਾਂ ਦੇ ਵੀਜ਼ੇ ਹੈਗੇ। ਦੇਖੋ ਵੱਡੀਆਂ ਕੰਪਨੀਆਂ ਨੇ, ਇਨਫੋਸਿਸ ਜਿਹੜੀ ਟਾਟਾ ਕੰਸਲਟੈਂਸੀ ਹੋਰ ਕਿੰਨੀਆਂ ਆ, ਉਹ ਉਹਨਾਂ ਦੇ ਬੰਦੇ ਉੱਥੇ ਜਾਂਦੇ ਨੇ, ਸੋਹਣੀ ਕਮਾਈ ਕਰਦੇ ਨੇ, ਬੜਾ ਕੁਝ ਹੁੰਦਾ ਹੈ, ਉਹਨਾਂ ਨੂੰ ਬੈਨੀਫਿਟ ਹੈਗਾ ਆ। ਪਰ ਜਿਹੜਾ ਇਹ ਆ ਵੀ ਇਹ ਚੀਜ਼ਾਂ ਜੇ ਉਹਨਾਂ ਦੇ ਨਹੀਂ ਆਉਣਗੇ ਤਾਂ ਉਹ ਕੰਪਨੀ ਵਾਲਿਆਂ ਨੇ ਉੱਥੇ ਦੇ ਮੋਦੀ ਨੂੰ ਜਿਹੜਾ ਆ ਉਹ ਟੀਕਾ ਲਾਉਣਾ ਤੇ ਮੋਦੀ ਹੋਣੀ ਬਾਅਦ 'ਚ ਟਰੰਪ ਨੂੰ ਆਖਣਗੇ। ਸੋ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਗੱਲ ਬਣਨੀ ਹੈ। ਸੋ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਜਿਹੜੀ ਕਹਿ ਲਓ ਵੀ ਅਨਪ੍ਰੈਡਿਕਟੇਬਲ ਆ, ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ। ਇਲੈਕਸ਼ਨ ਈਅਰ ਹੋਣ ਦੇ ਕਰਕੇ ਬਹੁਤ ਕੁਛ
ਜਿਹੜਾ ਰੋਜ਼ਾਨਾ ਹੀ ਕੁਛ ਨਾ ਕੁਛ ਨਵਾਂ ਜਿਹੜਾ ਹੋਣਾ ਆ। ਸੋ ਯੂਨਾਈਟਿਡ 에ਅਰਲਾਈਨ ਬਾਰੇ ਜਿਹੜਾ ਪੁੱਛ ਰਿਹਾ, ਸਾਡੇ ਕੋਲ ਉਸ ਦੇ ਬਾਰੇ ਕੋਈ ਹਾਲ ਦੀ ਘੜੀ ਜਾਣਕਾਰੀ ਜਿਹੜੀ ਆ ਉਹ ਵੀਰ ਜੀ ਨਹੀਂ ਹੈਗੀ। ਸੋ ਆਪਾਂ ਟਰਾਈ ਜਿਹੜੇ ਆ ਉਹ ਕਰਾਂਗੇ, ਪਰ ਅਮਰੀਕਾ ਦੀ ਕੋਈ 에ਅਰਲਾਈਨ ਉੱਧਰ ਨੂੰ ਜਿਹੜੀ ਉਹ ਜਾ ਨਹੀਂ ਰਹੀ। ਅਮਰੀਕਾ ਜਿਹੜੀ ਇੰਡੀਆ ਵਾਲਿਆਂ ਨੇ ਮੈਨੂੰ ਲੱਗਦਾ ਅਜੇ ਤੱਕ ਵੀ ਆਪਣੀ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਆ ਉਹ ਖੋਲ੍ਹੀਆਂ ਨਹੀਂ ਆ। ਜਿਹੜਾ ਮਿਸ਼ਨ ਵੰਦੇ ਦੇ ਤਹਿਤ 에ਅਰ ਇੰਡੀਆ ਨੂੰ ਫਾਇਦਾ ਜਿਹੜਾ ਉਹ ਜਿਹਦਾ ਚੰਗਾ ਜਿਹੜਾ ਇਸ ਟਾਈਮ ਹੋ ਰਿਹਾ, ਜਿਹੜੀ ਉੱਧਰੋਂ ਇੱਧਰ ਨੂੰ ਫਲਾਈਟਾਂ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਰਹੀਆਂ। ਇੱਕ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਹਾਂ ਤੇ ਹੋਰ ਜਿਹੜੀਆਂ ਅਹਿਮ ਖਬਰਾਂ ਰਹੀਆਂ ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਵੇ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਐਂਡ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗੇਗੀ। ਪਾਰਕਿੰਗ ਲਾਟ ਸੇਲ ਹੋਵੇਗੀ। 22 ਮਈ ਤੋਂ ਇਹ ਸੇਲ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ ਹੁਣ ਵੀ ਮੈਮੋਰੀਅਲ ਡੇ ਸੇਲ ਪ੍ਰਾਈਸਿਸ ਦੇ ਉੱਤੇ ਫਰਨੀਚਰ ਖਰੀਦ ਸਕਦੇ ਹੋ। ਪਹੁੰਚਿਓ ਜ਼ਰੂਰ। ਮੈਮੋਰੀਅਲ ਡੇ ਸੇਲ 22 ਮਈ ਤੋਂ
4717 Madison Avenue, Sacramento, 9165500758, 916-550-0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀਆਂ ਕੁਝ ਹੋਰ ਅਹਿਮ ਖਬਰਾਂ ਜੋ ਚੱਲ ਰਹੀਆਂ ਉਸ ਦੇ ਬਾਰੇ ਜੇ ਜਾਣਕਾਰੀ ਦਿੰਦੇ ਜਾਈਏ ਤਾਂ ਰਾਈਟ ਨਾਓ ਜਿਹੜੇ ਨੈਸ਼ਨਲ ਇਨਫੈਕਸ਼ੀਅਸ ਡਿਜ਼ੀਜ਼ ਦੇ ਹੈੱਡ ਨੇ ਡਾਕਟਰ ਫੌਚੀ, ਉਹ ਇੱਕ ਕਮੇਟੀ ਦੇ ਸਾਹਮਣੇ ਜਿਹੜੇ ਉਹ ਪੇਸ਼ ਹੋ ਰਹੇ ਨੇ, ਜਿਸ ਦੇ ਵਿੱਚ ਡਾਕਟਰ ਫੌਚੀ ਨੇ ਇਸ ਚੀਜ਼ ਦੇ ਬਾਰੇ ਆਖਿਆ ਜਿਹੜਾ ਕਿ ਰਾਸ਼ਟਰਪਤੀ ਟਰੰਪ ਦੇ ਕਮੈਂਟਸ ਤੋਂ ਕੰਟਰੈਡਿਕਟ ਕਰਦਾ ਹੈ, ਉਸ ਤੋਂ ਉਲਟ ਜਾਂਦੀ ਗੱਲ ਆ। ਕਹਿੰਦੇ ਵੀ ਉਹਨਾਂ ਦੇ ਦੁਆਰਾ ਜਾਂ ਟਾਸਕ ਫੋਰਸ ਦੇ ਦੁਆਰਾ ਕਦੀ ਵੀ ਰਾਸ਼ਟਰਪਤੀ ਟਰੰਪ ਨੂੰ ਨਹੀਂ ਆਖਿਆ ਗਿਆ ਵੀ ਟੈਸਟਿੰਗ ਆ ਜਿਹੜੀ ਉਹ ਸਲੋ ਡਾਊਨ ਕੀਤੀ ਜਾਵੇ। ਰਾਸ਼ਟਰਪਤੀ ਟਰੰਪ ਨੇ ਕੁਝ ਘੰਟੇ ਪਹਿਲਾਂ ਹੀ ਕਹਿੰਦੇ ਅਜਿਹੇ ਜਿਹੜੇ ਕਮੈਂਟ ਉਹ ਕੀਤੇ ਸੀਗੇ, ਜਿਸ ਦੇ ਵਿੱਚ ਉਹਨਾਂ ਦਾ ਇਹ ਦਾਅਵਾ ਇਹ ਕੀਤਾ ਵੀ ਮੈਨੂੰ ਜਿਹੜੀ ਆ ਟੈਸਟਿੰਗ ਸਲੋ ਡਾਊਨ ਕਰਨ ਦੇ ਲਈ ਆਖਿਆ ਗਿਆ, ਕਿਉਂਕਿ ਆਪਣੀਆਂ ਜਿਹੜੀਆਂ ਰੈਲੀ ਜਿਹੜੀ ਉਹਨਾਂ ਦੀ ਟਲਸਾ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਇਸ ਟੈਸਟਿੰਗ ਦੇ ਬਾਰੇ ਇਸ ਤਰੀਕੇ ਦਾ ਜਿਹੜਾ ਉਹ ਜ਼ਿਕਰ ਕੀਤਾ ਸੀਗਾ। ਸੋ ਇਹ ਜਿਹੜੀ ਇੱਕ ਜਿਹੜੀ ਇਸ ਟਾਈਮ ਖਬਰ ਜਿਹੜੀ ਉਹ ਆ ਰਹੀ ਆ, ਸੋ ਬਹੁਤ ਸਾਰੇ ਲੋਕ ਦੇਖਣਾ ਚਾਹੁੰਦੇ ਨੇ ਕਿ ਡਾਕਟਰ ਫੌਚੀ ਜਿਹੜੇ ਉਹ ਕਹਿਣਾ ਚਾਹੁੰਦੇ ਨੇ ਇਸ ਜਿਹੜੀ ਕਰੋਨਾ ਵਾਇਰਸ ਦੇ ਬਾਬਤ ਜਿਹੜੀ ਇਸ ਟਾਈਮ ਹੀਅਰਿੰਗ ਆ ਉਹ ਚੱਲ ਰਹੀ ਆ ਉਸ ਨੂੰ ਲੈ ਕੇ। ਅਗਲੀ ਖਬਰ ਜਿਹੜੀ ਮੈਕਸੀਕੋ ਤੋਂ ਆ ਰਹੀ ਆ, ਉੱਥੇ ਹੁਣ ਕੁਝ ਘੰਟੇ ਪਹਿਲਾਂ ਜਿਹੜਾ ਬਹੁਤ ਹੀ ਖਤਰਨਾਕ ਅਰਥਕੁਏਕ 7.7 ਮੈਗਨੀਚਿਊਡ ਦਾ ਆਇਆ ਹੈਗਾ। ਉੱਥੇ ਦੀ ਜਿਹੜੀ ਇੱਕ ਕੈਪੀਟਲ ਸਿਟੀ ਹੈਗੀ ਆ, ਉਹਨੂੰ ਕਹਿੰਦੇ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈਗਾ। ਸੁਨਾਮੀ ਵਾਰਨਿੰਗ ਦੇ ਵੀ ਇਸ਼ੂ ਕੀਤੀ ਗਈ ਹੈਗੀ ਆ ਸੈਂਟਰਲ ਅਮਰੀਕਾ ਅਤੇ ਮੈਕਸੀਕੋ ਦੇ ਲਗਭਗ 1000 ਕਿਲੋਮੀਟਰ ਦੇ ਏਰੀਏ ਤੱਕ। ਅਤੇ ਕਹਿੰਦੇ ਪਈ ਬਹੁਤ ਸਾਰੇ ਲੋਕ ਜਿਹੜੇ ਘਰਾਂ 'ਚ ਸੀਗੇ, ਲੱਕਲੀ ਜਿਹੜਾ ਆ ਤੜਕੇ ਆਇਆ, ਸਵੇਰੇ ਆਇਆ, ਉਸ ਲਈ ਲੋਕ ਉੱਠੇ ਹੁੰਦੇ ਆ, ਲੋਕ ਸੜਕਾਂ ਦੇ ਵਿੱਚ ਕਹਿੰਦੇ ਘਰਾਂ ਤੋਂ ਭੱਜ ਕੇ ਚਲੇ ਗਏ। ਹਜੇ ਤੱਕ ਜਿਹੜਾ ਕੋਈ ਜਾਨੀ ਮਾਲੀ ਨੁਕਸਾਨ ਦੀਆਂ ਖਬਰਾਂ ਨਹੀਂ ਆਈਆਂ, ਕਿਉਂਕਿ ਕੁਛ ਘੰਟੇ ਹੀ ਪਹਿਲਾਂ ਹੋਇਆ ਹੈਗਾ, ਪਰ 7.7 ਮੈਗਨੀਚਿਊਡ ਦਾ ਜਿਹੜਾ ਅਰਥਕੁਏਕ ਆ ਇਹ ਕਾਫੀ ਜਿਹੜਾ ਖਤਰਨਾਕ ਹੁੰਦਾ ਆ ਜੀ। ਉੱਧਰ ਅੱਜ ਰਾਸ਼ਟਰਪਤੀ ਟਰੰਪ ਦੇ ਬਾਬਤ ਇਹ ਚਰਚਾ ਜਿਹੜੀ ਚੱਲ ਰਹੀ, ਕਹਿੰਦੇ ਵੀ ਉਹਨਾਂ ਨੇ ਆਪਣੇ ਜਿਹੜੇ ਨਜ਼ਦੀਕੀ ਨਾਲ ਕੰਮ ਕਰਨ ਵਾਲਿਆਂ ਨੂੰ ਇਹ ਦੱਸਿਆ ਆ ਵੀ ਉਹ ਜਿਹੜਾ ਸੈਕਿੰਡ ਰਾਊਂਡ ਆਫ ਸਟਿਮੂਲਸ ਚੈੱਕ ਆ ਉਸ ਦੀ ਪ੍ਰੋੜਤਾ ਕਰਦੇ, ਉਸ ਦੇ ਹੱਕ ਦੇ ਵਿੱਚ ਹੈਗੇ ਆ। ਪਰ ਕਹਿੰਦੇ ਵੀ ਕਈ ਜਿਹੜੇ GOP ਦੇ ਸੈਨੇਟਰਸ ਅਤੇ ਕੁਛ ਐਡਮਿਨਿਸਟ੍ਰੇਸ਼ਨ ਅਫੀਸ਼ੀਅਲਸ ਆ ਉਹ ਇਸ ਦੇ ਬਹੁਤੇ ਹੱਕ ਦੇ ਵਿੱਚ ਨਹੀਂ ਨਜ਼ਰ ਆਉਂਦੇ। ਰਾਸ਼ਟਰਪਤੀ ਅਤੇ ਡੈਮੋਕ੍ਰੇਟਸ ਜਿਹੜੇ ਆ ਉਹ ਦੋਨੋਂ ਹੀ ਇਸ ਚੀਜ਼ ਦੇ ਉੱਤੇ ਹੈਗੇ ਆ। ਰਾਸ਼ਟਰਪਤੀ ਟਰੰਪ ਆਈ ਥਿੰਕ ਇਹਨਾਂ ਚੈੱਕਸ ਨੂੰ ਉਸ ਹਿਸਾਬ ਦੇ ਨਾਲ ਵੀ ਜਿਹੜਾ ਵਰਤਣਾ ਵੀ ਚਾਹੁੰਦੇ ਆ ਵੀ ਉਹਨਾਂ ਦੀ ਰੀ-ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਹੈਲਪ ਹੋਵੇ, ਕਿਉਂਕਿ ਇਨ ਦੀ ਐਂਡ ਲੋਕੀ ਦੇਖਦੇ ਆ ਵੀ ਉੱਤੇ ਸਾਈਨ ਹੋਏ ਆ। ਉਹਨਾਂ ਦਾ ਸਲੋਗਨ ਜਿਹੜਾ ਕਈ ਵਾਰੀ ਜਿਹੜਾ ਕਹਿੰਦੇ ਵੀ ਲਿਖਣ ਦੀਆਂ ਚਰਚਾਵਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਸੀ। ਇਸ ਤੋਂ ਪਹਿਲਾਂ ਮਾਰਚ ਦੇ ਵਿੱਚ ਕਾਂਗਰਸ ਦੇ ਦੁਆਰਾ $1200 ਸਾਰੇ ਉਹ ਅਮਰੀਕੀ ਸਿਟੀਜ਼ਨਸ ਨੂੰ ਜਿਹੜੇ ਉਹ ਮਿਲੇ ਸੀ ਜਿਹੜੇ ਟੈਕਸ ਭਰਦੇ ਸੀਗੇ ਅਤੇ ਜਿਨ੍ਹਾਂ ਦੀ 75,000 ਤੋਂ ਜਾਂ ਘੱਟ ਜਿਹੜੀ ਇਨਕਮ ਜਿਹੜੀ ਉਹ ਸੀਗੀ ਇਸ ਕੇਅਰਸ ਐਕਟ ਦੇ ਤਹਿਤ ਬਹੁਤ ਸਾਰੇ ਅਮਰੀਕਨ ਸਿਟੀਜ਼ਨ ਦੇ ਨਾਲ ਗ੍ਰੀਨ ਕਾਰਡ ਹੋਲਡਰ ਹੋਰ ਜਿਹੜੇ ਟੈਕਸ ਭਰਨ ਵਾਲੇ ਆ ਉਹਨਾਂ ਨੂੰ ਵੀ ਇਹ ਜਿਹੜੀ ਸਹੂਲਤ ਮਿਲੀ ਸੀ। ਸੋ ਤਕਰੀਬਨ 159 ਮਿਲੀਅਨ ਜਿਹੜੇ ਅਮਰੀਕਨ ਹਾਊਸ ਹੋਲਡਸ ਦੇ ਵਿੱਚ ਇਹ ਚੈੱਕਸ ਉਹ ਪਹੁੰਚੇ ਸੀਗੇ। ਅਜੇ ਵੀ ਕੁਝ ਮਿਲੀਅਨ ਉੱਦਾਂ ਵੇਟ ਕਰ ਰਹੇ ਜੀ। ਸੋ ਬਿਲਕੁਲ ਜਿਹੜਾ ਸੈਕਿੰਡ ਸਟਿਮੂਲਸ ਚੈੱਕ ਹੋਊਗਾ ਉਹ ਮੋਸਟ ਪ੍ਰੋਬਬਲੀ ਅਗਸਤ ਤੱਕ ਪਤਾ ਚੱਲ ਜਾਊਗਾ। ਕਹਿੰਦੇ ਵੀ ਇਹ 25% ਪਰ ਫੈਮਿਲੀ ਜ਼ਿਆਦਾ ਹੋਊਗਾ ਪਹਿਲਾਂ ਨਾਲੋਂ। ਪਹਿਲਾਂ ਉਹਨੇ ਇਹ ਕੀਤਾ ਸੀ ਵੀ $1200 ਪਰ ਪਰਸਨ, ਹਸਬੈਂਡ ਵਾਈਫ 1200 ਹੋ ਗਏ, ਬੱਚਿਆਂ ਦਾ 500। ਹੁਣ ਉਹ ਕਹਿੰਦੇ ਆ ਵੀ $6000 ਤੱਕ ਇਹ ਹੋ ਸਕਦਾ ਹੈਗਾ, $1200 ਈਚ ਪਰਸਨ ਅਤੇ 5 ਜਣੇ ਮੈਕਸੀਮਮ ਇੱਕ ਫੈਮਿਲੀ ਦੇ ਵਿੱਚ। ਸੋ ਇਹ ਆਉਣ ਵਾਲੇ ਦਿਨ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਹੁਣ ਓਕਲਾਹੋਮਾ ਤੋਂ ਬਾਅਦ ਜਿਹੜੇ ਆ ਐਰੀਜ਼ੋਨਾ ਦੇ ਵਿੱਚ ਫੀਨਿਕਸ ਕੱਲ੍ਹ ਨੂੰ ਜਾ ਰਹੇ ਹੈਗੇ ਆ। ਉੱਥੇ ਬਾਰਡਰ ਦੇ ਉੱਤੇ ਜਿਹੜੀ ਇੱਕ ਵਾਲ ਬਣ ਰਹੀ ਆ 90 ਮੀਲ ਤੋਂ ਲੰਮੀ ਕਹਿੰਦੇ ਬਣੀ ਆ, ਉੱਥੇ ਜਾ ਕੇ ਉਹ ਉਹਦਾ ਜਾਇਜ਼ਾ ਵੀ ਲੈਣਗੇ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਅੱਜ ਜਾਂ ਕੱਲ੍ਹ ਉਹਨੇ ਇਮੀਗ੍ਰੇਸ਼ਨ ਦਾ ਬੌਮਸ਼ੈਲ ਛੱਡਿਆ ਸੀ ਅਤੇ ਕੱਲ੍ਹ ਨੂੰ ਉਹ ਜਿਹੜਾ ਕੰਧ ਬਣਾਉਣ ਵਾਲਾ ਜਿਹੜਾ ਉਹਨਾਂ ਦਾ ਪਿਛਲੇ 3 ਸਾਲਾਂ ਤੋਂ ਹੀ ਸੀ ਉਹ ਉਸ ਨੂੰ ਹਾਈਲਾਈਟ ਕਰਨਗੇ ਜੀ। ਨਾਲ ਹੀ ਅੱਜ ਜਿਹੜਾ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਵੀ ਫੈਡਰਲ ਗਰਾਊਂਡਸ ਦੇ ਉੱਤੇ ਜਿਹੜੇ ਸਟੈਚੂਜ਼ ਆ ਉਹਨਾਂ ਦੀ ਭੰਨ ਤੋੜ
ਉਹਨਾਂ ਨੂੰ ਡਿੱਗਣੀਆਂ, ਉਹਨਾਂ ਨੂੰ ਡੀਫੇਸ ਜਿਹੜਾ ਉਹ ਕਰਦੇ ਨੇ, ਉਹਨਾਂ ਨੂੰ ਜਿਹੜਾ ਅਸੀਂ ਜੇਲ੍ਹ ਦੇ ਅੰਦਰ ਵੀ ਜਿਹੜੇ ਉਹ ਡੱਕ ਸਕਦੇ ਹਾਂ। ਕਹਿੰਦੇ ਵੀ ਇਸ ਦੇ ਉੱਤੇ ਵੀ ਮੈਂ ਬਹੁਤ ਜਲਦ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਸਾਈਨ ਜਿਹੜਾ ਉਹ ਕਰਨ ਜਾ ਰਿਹਾ ਹੈਗਾ, ਅਤੇ ਕਹਿੰਦੇ ਵੀ ਉਸ ਦੇ ਤਹਿਤ ਜਿਹੜੇ ਪੁਲਿਸ ਆ ਉੱਥੇ ਜਿਹੜੀ ਇਸ ਦੀ ਨਿਗਰਾਨੀ ਜਾਂ ਦੇਖ ਰੇਖ ਕਰਦੇ ਆ, ਉਹਨਾਂ ਨੂੰ ਇਹ ਹਦਾਇਤਾਂ ਜਾਂ ਉਹਨਾਂ ਨੂੰ ਇਹ ਆਦੇਸ਼ ਜਿਹੜੇ ਹੋਣਗੇ ਤੇ ਪਾਵਰ ਹੋਵੇਗੀ ਉਹਨਾਂ ਨੂੰ ਵੀ ਇਹਨਾਂ ਲੋਕਾਂ ਨੂੰ ਫਿਰ ਉਹ ਗ੍ਰਿਫਤਾਰ ਕਰਕੇ ਰੱਖ ਸਕਣ। ਜੀ, ਸੋ ਬਿਲਕੁਲ ਇਹ ਜਿਹੜੀ ਹੈਗੀ ਆ ਕਹਿੰਦੇ ਵੀ 10 ਸਾਲਾਂ ਤੱਕ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਇੱਕ ਬਾਲਟੀਮੋਰ ਤੋਂ ਆ ਰਹੀ ਆ। ਬਾਲਟੀਮੋਰ ਦੇ ਇੱਕ ਰੈਸਟੋਰੈਂਟ ਦੇ ਵਿੱਚ ਕਾਲੇ ਮੂਲ ਦੀ ਬੀਬੀ ਤੇ ਉਸ ਦੇ ਨਾਲ ਉਹਨਾਂ ਦਾ ਬੱਚਾ ਸੀ, ਉਹਨਾਂ ਨੂੰ ਕਹਿੰਦੇ ਪਈ ਫੂਡ ਸਰਵ ਕਰਨ ਤੋਂ ਜਿਹੜਾ ਨਾ ਕਰ ਦਿੱਤੀ ਗਈ ਉਸ ਰੈਸਟੋਰੈਂਟ ਵੱਲੋਂ। ਉਸ ਤੋਂ ਬਾਅਦ ਜਿਹੜਾ ਆ ਇਹ ਸਾਰਾ ਕੁਝ ਟਵਿੱਟਰ ਦੇ ਉੱਤੇ ਪੋਸਟ ਕੀਤਾ ਗਿਆ। ਐਟਲਸ ਰੈਸਟੋਰੈਂਟ ਬਾਲਟੀਮੋਰ ਦੇ ਵਿੱਚ ਇਹ ਓਜ਼ੋ ਬੇ ਲੋਕੇਸ਼ਨ ਹੈਗੀ ਆ, ਅਤੇ ਹੁਣ ਉਹ ਕਹਿੰਦੇ ਆ ਵੀ ਨਹੀਂ ਜੀ, ਉਹਨੀ ਜਿਹੜੀ ਡਰੈਸ ਸਹੀ ਨਹੀਂ ਪਾਈ ਹੋਈ ਸੀ ਜਿਹੜੀ ਰੈਸਟੋਰੈਂਟ 'ਚ ਪਾ ਕੇ ਜਾਂਦੇ ਆ। ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਮਾਹੌਲ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਖਰਾਬ ਹੈਗਾ ਆ। ਕੁਛ ਕਾਲੇ ਮੂਲ ਦੇ ਲੋਕਾਂ ਨੂੰ ਜਿਹੜਾ ਗੋਲੀਆਂ ਨਾਲ ਮਾਰ ਦਿੱਤਾ ਗਿਆ, ਉਹ ਤੋਂ ਬਾਅਦ ਇੰਨੇ ਪ੍ਰੋਟੈਸਟ ਹੋ ਰਿਹਾ ਅਤੇ ਉੱਪਰੋਂ ਸੋ ਇੱਦਾਂ ਦੀ ਜਿਹੜੀਆਂ ਜਦੋਂ ਗੱਲਾਂ ਹੁੰਦੀਆਂ ਅਤੇ ਉਹਦੇ ਨਾਲ ਜਿਹੜਾ ਮਾਹੌਲ ਆ ਹੋਰ ਖਰਾਬ ਹੁੰਦਾ ਹੈ। ਉਹਦੇ ਵਿੱਚ ਹਰਜੋਤ ਸਿੰਘ ਜੀ ਵੱਡੀ ਗੱਲ ਇਹ ਸੀਗੀ ਵੀ ਉੱਥੇ ਜਿਹੜੇ ਹੋਰ ਖਾਸ ਕਰਕੇ ਜਿਹੜੇ ਕੌਕੇਜਨ ਮੂਲ ਦੇ ਨਿਆਣੇ ਸੇਮ ਡਰੈਸ ਅਟਾਇਰ ਦੇ ਵਿੱਚ ਚੱਪਲਾਂ ਪਾ ਕੇ, ਟੀ-ਸ਼ਰਟਾਂ ਪਾ ਕੇ ਉਹਨਾਂ ਨੂੰ ਜਿਹੜਾ ਉਹ ਸਰਵ ਕੀਤਾ ਜਾ ਰਿਹਾ ਸੀਗਾ। ਸੋ ਇਹ ਭੇਦਭਾਵ ਜਿਹੜਾ ਉਸ ਰੈਸਟੋਰੈਂਟ ਨੇ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਕੀਤਾ ਆ। ਉੱਧਰ ਦੱਸਦੇ ਜਾਈਏ ਵੀ ਇੱਕ ਜਿਹੜਾ ਇੱਕ ਸਿੱਖਾਂ ਦਾ ਪੰਜਾਬੀਆਂ ਦਾ ਇੱਕ ਰੈਸਟੋਰੈਂਟ ਆ, ਉਸ ਦੀ ਕਾਫੀ ਵੱਡੀ ਜਿਹੜੀ ਵੈਂਡਲਾਈਜ਼ ਜਿਹੜਾ ਉਸ ਨੂੰ ਕੀਤਾ ਗਿਆ ਹੈਗਾ। ਇੰਡੀਅਨ ਨਿਊ ਮੈਕਸੀਕੋ ਜਾਂ ਜੀ ਆਪਾਂ ਦੱਸਦੇ ਹਾਂ। ਸੋ ਬਲਜੀਤ ਸਿੰਘ ਜਿਹੜੇ ਉੱਥੋਂ ਦੇ ਜਿਹੜੇ ਓਨਰ ਹੈਗੇ ਆ, ਉਹਨਾਂ ਦਾ ਜਿਹੜਾ ਇਹ ਰੈਸਟੋਰੈਂਟ ਆ ਉਸ ਦੀ ਭੰਨ ਤੋੜ ਜਿਹੜੀ ਉਹ ਕੀਤੀ ਗਈ, ਅਤੇ ਇਹ ਚਿੱਟੇ ਮੂਲ ਦੇ ਜਿਹੜੇ ਵਾਈਟ ਸੁਪਰਮੇਸਿਸਟ ਆ ਉਹਨਾਂ ਦੇ ਦੁਆਰਾ ਕੀਤੀ ਗਈ। ਬਹੁਤ ਸਾਰੇ ਆਪਣੇ ਲੋਕ ਕਈ ਵਾਰੀ ਆਖਦੇ ਆ ਵੀ ਨਹੀਂ ਜੀ ਇਹ ਦੂਜਿਆਂ ਨੇ ਭੰਨ ਤੋੜ ਜਿਹੜੀ ਉਹ ਜ਼ਿਆਦਾ ਕੀਤੀ ਆ, ਇਹਨਾਂ ਦੇ ਵਿੱਚ ਇੱਦਾਂ ਨਹੀਂ ਆ। ਅਤੇ ਉੱਥੇ ਵਾਈਟ ਪਾਵਰ, ਟਰੰਪ 2020, ਗੋ ਬੈਕ ਟੂ ਯੂਰ ਕੰਟਰੀ, ਐਫ ਵਰਡ, ਆਈਸਿਸ, ਐਨ ਵਰਡ, ਹੋਰ ਇੱਦਾਂ ਦੀ ਜਿਹੜੀ ਆ ਉਸ ਦੇ ਵਿੱਚ ਭਾਸ਼ਾ ਜਿਹੜੀ ਆ ਡੀਫੇਸ ਵੀ ਕੀਤਾ ਗਿਆ, ਅਤੇ ਨਾਲ ਦੇ ਨਾਲ ਜਿਹੜਾ ਉਸ ਦੀ ਪੂਰੀ ਤਰ੍ਹਾਂ ਜਿਹੜੀ ਆ ਉਹ ਭੰਨ ਤੋੜ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਆਈ ਥਿੰਕ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਇਹਤਿਆਤ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਆ ਵੀ ਅਜਿਹੇ ਮੌਕੇ ਦੇ ਉੱਤੇ ਇਹ ਜਿਹੜੇ ਵਾਈਟ ਸੁਪਰਮੇਸੀ ਵਾਲੇ ਆ, ਇਹਨਾਂ ਨੇ ਚਾਹੇ ਤੁਸੀਂ ਬਲੈਕ ਹੋ ਅਤੇ ਚਾਹੇ ਤੁਸੀਂ ਬਰਾਊਨ ਹੋ, ਉਹਨਾਂ ਦੇ ਲਈ ਤੁਸੀਂ ਮਾੜੇ ਹੀ ਮਾੜੇ ਆ। ਉਹਨਾਂ ਨੇ ਤੁਹਾਡੇ ਨਾਲ ਅਜਿਹਾ ਹੀ ਜਿਹੜਾ ਸਲੂਕ ਕਰਨਾ ਹੈ। ਸੋ ਅਜਿਹੇ ਮੌਕਿਆਂ ਦੇ ਉੱਤੇ ਮਾਈਨੋਰਟੀਜ਼ ਨੂੰ ਤਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਜਿਹੜੀ ਇਹ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਸਿਆਟਲ ਤੋਂ ਆ ਰਹੀ ਆ। ਸਿਆਟਲ ਦੇ ਵਿੱਚ ਉੱਥੇ ਦੀ ਜਿਹੜੀ ਮੇਅਰ ਆ, ਹੁਣ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਉੱਥੇ ਕੁਛ ਪ੍ਰੋਟੈਸਟਰਸ ਵੱਲੋਂ ਏਰੀਆ 9 ਬਲਾਕ ਦੇ ਕਰੀਬ ਜਿਹੜਾ ਇੱਕ ਤਰ੍ਹਾਂ ਨਾਲ ਕਬਜ਼ੇ 'ਚ ਕੀਤਾ ਗਿਆ ਸੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 2 ਦੇ ਕਰੀਬ ਸ਼ੂਟਿੰਗਸ ਉੱਥੇ ਹੋਈਆਂ। ਸੋ ਹੁਣ ਉਹ ਕਹਿੰਦੇ ਆ ਵੀ ਨਹੀਂ, ਪੁਲਿਸ ਵਾਲਿਆਂ ਨਾਲ ਰਲ ਕੇ ਅਸੀਂ ਉਸ ਏਰੀਏ ਨੂੰ ਜਿਹੜਾ ਆ ਕਲੀਨ ਕਰਨ ਜਾ ਰਹੇ ਹੈਗੇ ਆ, ਅਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਬੇਨਤੀ ਕੀਤੀ ਆ ਵੀ ਹੁਣ ਇੱਥੋਂ ਚਲੇ ਜਾਓ, ਅਤੇ ਤਾਂ ਕਿ ਜਿਹੜੇ ਸਾਡੇ ਬਿਜ਼ਨੈਸਸ ਆ ਅਤੇ ਆਮ ਲੋਕ ਆ ਉਹ ਹਰਟ ਨਾ ਹੋਣ। ਜੀ, ਇਹ ਜਿਹੜੀ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ, ਇਹ ਸੈਂਟਾ ਫੇ ਦੇ ਵਿੱਚ ਘਟਨਾ ਜਿਹੜੀ ਇਹ ਵਾਪਰੀ ਸੀਗੀ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ CDC ਦੇ ਡਾਇਰੈਕਟਰ ਹੈਗੇ ਆ ਰੈਡਫੀਲਡ, ਉਹਨਾਂ ਨੇ ਫਿਰ ਸਾਰੇ ਅਮਰੀਕੀਆਂ ਨੂੰ ਇਹ ਗੁਹਾਰ ਲਾਈ ਆ ਵੀ ਆਪਾਂ ਇਸ ਟਾਈਮ ਸਭ ਤੋਂ ਵੱਡੇ ਪਬਲਿਕ ਹੈਲਥ ਕ੍ਰਾਈਸਿਸ ਦੇ ਵਿੱਚੋਂ ਜਿਹੜੇ ਉਹ ਲੰਘ ਰਹੇ ਹੈਗੇ ਆ ਕੋਵਿਡ-19 ਪੈਨਡੈਮਿਕ ਦੇ ਥਰੂ। ਅਤੇ ਉਹਨਾਂ ਨੇ ਬੇਨਤੀ ਕੀਤੀ ਆ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ, ਹੈਂਡ ਵਾਸ਼ਿੰਗ ਅਤੇ ਪ੍ਰੋਪਰ ਫੇਸ ਕਵਰਿੰਗਸ ਜਿਹੜੀ ਆ ਉਹ ਤੁਸੀਂ ਕਰਕੇ ਰੱਖੋ, ਤਾਂ ਜੋ ਆਪਾਂ ਕੋਵਿਡ-19 ਆ ਉਸ ਨੂੰ ਰੋਕਥਾਮ ਅਤੇ ਉਸ ਦੇ ਉੱਤੇ ਜਿਹੜਾ ਆ ਉਹ ਕਾਬੂ ਪਾਉਣ ਦੇ ਵਿੱਚ ਕਾਮਯਾਬ ਰਹਿ ਸਕੀਏ। ਕਹਿੰਦੇ ਵੀ ਇਸ ਮੌਕੇ ਇਹੀ ਸਭ ਤੋਂ ਵੱਡੀਆਂ ਜਿਹੜੇ ਵੈਪਨਸ ਨੇ, ਹਥਿਆਰ ਨੇ ਕੋਵਿਡ-19 ਦੀ ਜਿਹੜੀ ਆ ਰੋਕਥਾਮ ਜਾਂ ਉਸ ਦੇ ਸਪਰੈਡ ਨੂੰ ਜਿਹੜਾ ਆ ਉਹ ਹੌਲੀ ਕਰਨ ਦੇ ਲਈ। ਵੀ ਆਪਾਂ ਸੋਸ਼ਲ ਡਿਸਟੈਂਸਿੰਗ, ਜਿਹੜੀ ਸਰੀਰਕ ਦੂਰੀ ਆ ਉਹ ਬਣਾ ਕੇ ਰੱਖਣੀ, ਜਿਨ੍ਹਾਂ ਲੋਕਾਂ ਨੂੰ ਆਪਾਂ ਕਦੀ ਜਿਹੜਾ ਮਿਲਣਾ ਹੁੰਦਾ ਆ, ਹੈਂਡ ਵਾਸ਼ਿੰਗ, ਚੰਗੀ ਤਰ੍ਹਾਂ ਹੱਥ ਧੋਣੇ ਆ, ਅਤੇ ਮੂੰਹ ਦੇ ਉੱਤੇ ਮਾਸਕ ਜਿਹੜਾ ਆ ਜਦੋਂ ਵੀ ਬਾਹਰ ਜਾਣਾ ਆ ਉਹ ਤੁਸੀਂ ਪਾ ਕੇ ਜਿਹੜਾ ਉਹ ਰੱਖਿਆ ਜਾਵੇ। ਕਹਿੰਦੇ ਇਹੀ ਆਪਾਂ ਨੂੰ ਜਿਹੜਾ ਹੁਣ ਹਾਲ ਦੀ ਘੜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਉਹ ਬਚਾ ਸਕਦਾ ਆ, ਨਹੀਂ ਤਾਂ ਹਾਲਾਤ ਜਿਹੜੇ ਆ ਹੋਰ ਵੀ ਜ਼ਿਆਦਾ ਬੱਤਰ ਉਹ ਬਣ ਸਕਦੇ ਨੇ।
ਸਾਡਾ ਸਮਾਂ ਵੀ ਸਮਾਪਤ ਆ ਅਤੇ ਜਾਂਦੇ ਜਾਂਦੇ ਲਾਸ ਐਂਜਲਸ ਤੋਂ ਕਹਿੰਦੇ ਲਾਸ ਐਂਜਲਸ ਦੇ ਵਿੱਚ ਜਿਹੜਾ LA ਜਿਹੜਾ ਕੇਅਰ ਸਿੱਖ ਸੈਂਟਰ ਹੈਗਾ ਆ, ਸਿੱਖ ਕੇਅਰ ਸੈਂਟਰ, ਉਹ ਕਾਫੀ ਹਫ਼ਤਿਆਂ ਤੋਂ ਜਿਹੜਾ ਲੰਗਰ ਆ, ਫੂਡ ਆ, ਉਹ ਵਰਤਾ ਰਿਹਾ ਹੈਗਾ। ਹੋਮਲੈਸ ਸੀ ਚਾਹੇ ਪ੍ਰੋਟੈਸਟਰ ਸੀਗੇ। ਸੋ ਹੁਣ ਸਿਟੀ ਆਫ ਲਾਸ ਐਂਜਲਸ ਨੇ ਵੀ ਉਹਨਾਂ ਦਾ ਸਾਥ ਦੇਣ ਦੀ ਗੱਲ ਕੀਤੀ ਆ। ਉਹ ਕਹਿੰਦੇ ਰਲ ਕੇ ਅਸੀਂ ਜਿਹੜੇ ਆ ਡਿਸੇਬਲਡ ਲੋਕ ਵੀ ਹੈਗੇ ਉਹਨਾਂ ਨੂੰ ਵੀ ਜਿਹੜਾ ਫੂਡ ਸਪਲਾਈ ਕਰਾਂਗੇ। ਸੋ ਉਹ ਕਾਫੀ ਜਿਹੜੀ ਮੀਡੀਆ ਦੇ ਵਿੱਚ ਉਹਨਾਂ ਦੀ ਕਵਰੇਜ ਆ ਰਹੀ ਹੈਗੀ। ਲਾਸ ਐਂਜਲਸ ਟਾਈਮਜ਼ ਨੇ ਵੀ ਕਾਫੀ ਹੈਡਿੰਗ ਦੇ ਕੇ ਜਿਹੜੀ ਇਹ ਖਬਰ ਲਾਈ ਆ ਵੀ ਜਿਹੜੀ ਸਿੱਖ ਆ ਉਹ ਜਦੋਂ ਤੋਂ ਹੀ ਕਰੋਨਾ ਵਾਇਰਸ ਦਾ ਜਿਹੜਾ ਪੈਂਡੇਮਿਕ ਸ਼ੁਰੂ ਹੋਇਆ ਆ ਉਸੇ ਟਾਈਮ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਨਸਾਨੀਅਤ ਦੀ ਜਿਹੜੀ ਆ ਗਰਮ ਫੂਡ ਦੇ ਕੇ ਸੇਵਾ ਕਰ ਰਹੇ ਹੈਗੇ ਆ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ ਅਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਤੱਕ ਲਈ ਮੇਰੇ ਰਾਜਕਰਮੀਤ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ